ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 8 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਵਧੀਏ ਤੇ ਆਪਾਂ ਸ਼ੁਰੂਆਤ ਕਰੀਏ ਨੌਕਰੀਆਂ ਦੇਣ ਤੋਂ। ਹਰ ਦਿਨ ਦਾਅਵਾ ਕੀਤਾ ਜਾਂਦਾ ਸਰਕਾਰ ਵੱਲੋਂ ਕਿ ਨੌਕਰੀਆਂ ਦੇ ਰਹੇ ਆ, ਵੱਡੇ ਵੱਡੇ ਹੋਰਡਿੰਗਸ ਲਗਾਏ ਜਾਂਦੇ ਨੇ। ਕੱਲ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਗੱਲ ਕਰ ਗਏ ਸੀਗੇ, ਪਰ ਉਦੋਂ ਤੱਕ ਪੁਸ਼ਟੀ ਨਹੀਂ ਸੀ ਹੋਈ। ਉਸ ਤੋਂ ਚੰਦ ਮਿੰਟਾਂ ਬਾਅਦ ਹੀ ਪੁਸ਼ਟੀ ਹੋ ਸਕੀ। ਕਹਿੰਦੇ ਕਿ ਹੁਣ ਪੰਜਾਬ ਵਾਲਿਆਂ ਨੂੰ ਡਾਂਗਾਂ ਤੇ ਹਰਿਆਣੇ ਵਾਲਿਆਂ ਨੂੰ ਨੌਕਰੀਆਂ ਦੇ ਰਹੀ ਹੈ ਪੰਜਾਬ ਸਰਕਾਰ। ਬਿਲਕੁਲ ਪ੍ਰਵੀਨ ਜੀ, ਅੱਜ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਤਾਂ ਭਾਰਤੀ ਸਮੇਂ ਅਨੁਸਾਰ ਹਾਂਜੀ 9 ਸਤੰਬਰ ਦੀ ਸਵੇਰ ਔਰ ਸਵੇਰ ਦੇ 7 ਵਜੇ ਇੱਥੇ ਜੀ ਜੀ। ਤੇ ਅਗਲੇ 40 ਮਿੰਟਾਂ ਬਾਅਦ ਜਦੋਂ ਤੱਕ ਆਪਣਾ ਪ੍ਰੋਗਰਾਮ ਨਿਬੜਨਾ ਹਾਂਜੀ ਤਦ ਤੱਕ ਉਹ ਸਬ ਇੰਸਪੈਕਟਰ ਨਿਯੁਕਤੀ ਪੱਤਰ ਲੈਣ ਲਈ ਜਲੰਧਰ ਦੇ PAP ਮੈਦਾਨ 'ਚ ਪਹੁੰਚ ਗਏ ਹੋਣਗੇ, ਕਿਉਂਕਿ 8-8:30 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋਣਾ ਹੈ ਜਿੱਥੇ ਉਹ ਵੰਡੇ ਜਾਣੇ ਨੇ ਜੀ। ਮੇਰੇ ਕੋਲ 7 ਤਰੀਕ ਦੀ ਦੇਰ ਰਾਤ ਨੂੰ ਇੱਕ ਚਿੱਠੀ ਆਉਂਦੀ ਆ। ਠੀਕ ਹੈ। ਤੇ ਉਹ ਚਿੱਠੀ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਦੇ ਮੋਹਰ ਲੱਗੇ ਦੇ ਸਾਰੇ ਨਾਲ ਆਉਂਦੀ ਆ, ਮਤਲਬ ਉੱਪਰ ਡਾਇਰੀ ਨੰਬਰ ਲੱਗਿਆ, ਸਾਰਾ ਕੁਝ ਲੱਗਿਆ ਜੀ। ਪਰ ਉਸ ਸਮੇਂ ਜਦੋਂ ਰਾਤ ਦੇ ਕਾਫੀ 10:30-11 ਵਜੇ ਹੁੰਦੇ ਨੇ, ਉਸ ਤੋਂ ਬਾਅਦ ਮੈਂ ਸੰਪਰਕ ਸਾਧਨ ਦੀ ਕੋਸ਼ਿਸ਼ ਕਰਦਾ ਤਾਂ ਸੰਪਰਕ ਨਹੀਂ ਹੋ ਪਾਉਂਦਾ। ਤੇ 8 ਤਰੀਕ ਸਵੇਰੇ ਹੀ ਆਪਾਂ ਇਹ ਪ੍ਰੋਗਰਾਮ ਕਰ ਰਹੇ ਹੁੰਦੇ, ਤਦ ਤੱਕ ਮਤਲਬ ਇਹ ਪੁਸ਼ਟੀ ਨਹੀਂ ਹੋ ਪਾਉਂਦੀ ਕਿ ਸਰਕਾਰੀ ਚਿੱਠੀ ਹੈ ਜਾਂ ਕਿਸੇ ਦੀ ਸ਼ਰਾਰਤ ਆ। ਸੋ ਇਸ ਲਈ ਆਪਾਂ ਕੱਲ ਉਨੀ ਕੁ ਗੱਲ ਕੀਤੀ ਸੀ ਕਿ ਇੱਕ ਇਹ ਹਵਾਲਾ ਆ ਰਿਹਾ ਕਿ 7 ਇੰਸਪੈਕਟਰਾਂ ਦੀ, ਸਬ ਇੰਸਪੈਕਟਰਾਂ ਦੀ ਭਰਤੀ, ਉਹਦੇ ਵਿੱਚੋਂ 6 ਹਰਿਆਣੇ ਦੇ ਦੱਸੇ ਜਾ ਰਹੇ ਨੇ। ਪਰ ਅਜੇ ਤੱਕ ਉਹਦੀ ਪੁਸ਼ਟੀ ਨਹੀਂ ਹੈ ਕਿ ਮੇਰੇ ਕੋਲ ਇੱਕ ਕਿਸੇ ਖਾਸ ਵਿਅਕਤੀ ਰਾਹੀਂ, ਕਿਸੇ ਧਿਰ ਰਾਹੀਂ ਮੇਰੇ ਕੋਲ ਉਹ ਚਿੱਠੀ ਪਹੁੰਚਦੀ ਕੀਤੀ ਗਈ। ਪਰ ਜਿੱਦਾਂ ਹੀ ਆਪਾਂ ਪ੍ਰੋਗਰਾਮ ਖਤਮ ਹੋਇਆ ਤੇ ਉਸ ਤੋਂ ਬਾਅਦ ਜਿਨ੍ਹਾਂ ਨੂੰ ਮੈਂ ਦੇਰ ਰਾਤ ਫੋਨ ਮਿਲਾ ਰਿਹਾ ਸੀ, ਉਹਨਾਂ ਦੇ ਵਿੱਚ ਮੈਸੇਜ ਵੱਜੇ ਸੀ, ਫੋਨ ਉਸ ਸਮੇਂ ਆਪਣਾ ਬੰਦ ਹੁੰਦਾ। ਤੇ ਉਸ ਤੋਂ ਬਾਅਦ ਮੈਂ ਜਦੋਂ ਤਾਲਮੇਲ ਕੀਤਾ, ਉਹ ਕਹਿੰਦੇ ਬਿਲਕੁਲ ਸਹੀ ਹੈ ਜੀ, ਅਸਲੀ ਚਿੱਠੀ ਹੈ ਜੀ, ਅਸਲੀ ਭਰਤੀ ਹੈ। ਬਸ ਇਹ ਹੈ ਕਿ ਪੰਜਾਬ ਮੰਨ ਗਈ ਉਸ ਭਰਤੀ। ਠੀਕ ਹੈ। 8-7 ਸਬ ਇੰਸਪੈਕਟਰਾਂ ਦੀ ਭਰਤੀ ਦੀ ਉਹ ਚਿੱਠੀ ਹੈ ਜੀ। ਉਹਦੇ ਵਿੱਚ ਬਕਾਇਦਾ ਉਹਨਾਂ ਦੇ ਲੜੀ ਨੰਬਰ, ਉਹਨਾਂ ਦੇ ਰੋਲ ਨੰਬਰ, ਉਹਨਾਂ ਦੇ ਨਾਮ ਤੇ ਉਹਨਾਂ ਦੇ ਫੋਨ ਨੰਬਰ ਦਿੱਤੇ ਨੇ। ਤੇ ਥੱਲੇ ਬਕਾਇਦਾ ਕਰਕੇ ਲਿਖਿਆ ਜੀ ਕਿ ਤੁਸੀਂ 8-9-2023 ਸ਼ਾਮੀ 4 ਵਜੇ ਮਾਨਸਾ ਪੁਲਿਸ ਲਾਈਨ 'ਚ ਹਾਜ਼ਰ ਹੋਣਾ ਜਾ ਕੇ, ਮਤਲਬ ਕੱਲ ਹਾਜ਼ਰ ਹੋ ਗਏ ਹੋਣਗੇ ਜੀ ਦੇਰ ਸ਼ਾਮ ਜੀ ਜੀ। ਸੋ ਉਸ ਹਵਾਲੇ ਨਾਲ ਉੱਥੇ ਹਾਜ਼ਰ ਹੋਣਾ ਤੇ 9 ਤਰੀਕ ਨੂੰ ਸਵੇਰੇ 8 ਵਜੇ PAP ਸਟੇਡੀਅਮ ਜਲੰਧਰ ਦੇ ਵਿੱਚ ਤੁਹਾਨੂੰ ਨਿਯੁਕਤੀ ਪੱਤਰ ਦੇਣੇ ਆ ਜੀ। ਤੇ ਉਹ ਨਿਯੁਕਤੀ ਪੱਤਰ ਇਸ ਜਿਹੜੇ 7 ਸਬ ਇੰਸਪੈਕਟਰ ਨੇ, ਉਹਨਾਂ ਚੋਂ ਜਿਹੜਾ ਲੜੀ ਚੋਂ ਨੰਬਰ 1 ਹੈ, ਉਸ ਨੇ ਮੁੱਖ ਮੰਤਰੀ ਤੋਂ ਸਾਰਿਆਂ ਦੇ ਹਾਸਲ ਕਰਨੇ ਆ। ਠੀਕ ਹੈ। ਇਹ ਉਹ ਚਿੱਠੀ ਸਾਰਾ ਕੁਝ ਦਰਜ ਹੈ। ਬਕਾਇਦਾ ਇਹ ਵੀ ਲਿਖਿਆ ਕਿ ਸਾਰੇ ਸਬ ਇੰਸਪੈਕਟਰ ਜਿਹੜੇ ਇਸ ਸਮਾਗਮ 'ਚ ਮੁੱਖ ਮੰਤਰੀ ਚਾਹੁਣਗੇ, ਉਹਨਾਂ ਨੇ ਲਾਈਟ ਰੰਗ ਦੀ ਕਮੀਜ਼ ਪਾ ਕੇ ਆਉਣੀ ਆ ਜੀ, ਫਿੱਕੇ ਰੰਗ ਦੀ ਕੋਈ ਕਮੀਜ਼ ਪਾਉਣੀ ਆ ਜਾਂ ਚਿੱਟੀ ਕਰੀਮ ਹੈ ਨਾ ਕੋਈ ਏਦਾਂ ਦੀ, ਤੇ ਗੂੜੇ ਰੰਗ ਦੀ ਕੋਈ ਪੈਂਟ ਪਾ ਕੇ ਆਉਣੀ ਆ। ਠੀਕ ਹੈ। ਡਾਰਕ ਪੈਂਟ ਕਹਿੰਦੇ, ਟਰਾਊਜ਼ਰ। ਤੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਬੀਬੀਆਂ ਦੇ ਲਈ ਕੋਈ ਮਤਲਬ ਸੋਬਰ ਜਾਂ ਮਤਲਬ ਸੂਟ ਜਾਂ ਸਾੜੀ। ਸੋ ਇਹ ਡਰੈਸ ਕੋਡ ਦੀ ਹਦਾਇਤ ਹੈ ਤੇ ਮੁੱਖ ਮੰਤਰੀ ਸਾਹਿਬ ਆ ਕੇ ਨਿਯੁਕਤੀ ਪੱਤਰ ਦੇਣਗੇ।
ਪਰ 7 ਦੇ ਵਿੱਚੋਂ ਨੰਬਰ 1 ਤੇ ਜਿਹੜਾ ਸਬ ਇੰਸਪੈਕਟਰ ਸੰਦੀਪ ਪੁਨੀਆ ਹਿਸਾਰ ਹਰਿਆਣੇ ਦਾ, ਉਹ ਮੁੱਖ ਮੰਤਰੀ ਸਾਹਿਬ ਤੋਂ ਨਿਯੁਕਤੀ ਪੱਤਰ ਲਊਗਾ। ਸਾਰਿਆਂ ਦੇ 7 ਦੇ, ਬਾਕੀਆਂ 6 ਦੇ ਵੀ, ਬਾਕੀ ਸਾਰੇ ਆਪਣੀਆਂ ਕੁਰਸੀਆਂ ਤੇ ਬੈਠੇ ਰਹਿਣਗੇ। ਠੀਕ ਹੈ, ਕੁਰਸੀਆਂ ਵੀ ਤਾਂ ਭਰ ਕੇ ਦਿਖਾਉਣੀਆਂ ਨੇ, ਇਸ ਲਈ ਸਾਰੇ ਸੱਦਣੇ ਹੁੰਦੇ ਆ। ਨਾਲ ਰਿਸ਼ਤੇਦਾਰ ਵੀ ਲਿਆਇਓ, ਆਪਣੇ ਮੰਮੀ ਪਾਪਾ ਨੂੰ ਵੀ ਲਿਆਇਓ, ਫੋਟੋ ਵੀ ਬਾਅਦ ਚੋਂ ਬਾਹਰ ਆ ਕੇ ਤੁਸੀਂ ਖਿਚਾਉਣੀਆਂ। ਤੋ ਇਸ ਲਈ ਬਾਕੀ ਤੁਸੀਂ ਲਾਈਨ ਹਾਜ਼ਰ ਉੱਥੇ ਜਾ ਕੇ ਆਪਣਾ ਹਾਜ਼ਰ ਹੋ ਜਾਣਾ ਪੁਲਿਸ ਲਾਈਨ ਦੇ ਵਿੱਚ ਮਾਨਸਾ, ਤੇ ਤੁਹਾਡੀ ਤੈਨਾਤੀ ਹੋ ਗਈ। ਇਹ ਜਿਹੜੀ ਚਿੱਠੀ ਸੀ 7 ਜਣਿਆਂ ਦੀ, ਇਹਦੇ ਵਿੱਚ ਸਭ ਤੋਂ ਪਹਿਲਾ ਨਾਂ ਸੀਗਾ ਸੰਦੀਪ ਪੁਨੀਆ ਦਾ। ਠੀਕ ਹੈ ਜੀ। ਸੰਦੀਪ ਪੁਨੀਆ ਹਿਸਾਰ ਹਰਿਆਣੇ ਤੋਂ ਹੈ ਜੀ। ਦੂਏ ਨੰਬਰ ਤੇ ਜਿਹੜਾ ਸਬ ਇੰਸਪੈਕਟਰ ਭਰਤੀ ਹੋਇਆ ਉਹ ਹੈ ਜੀ ਮਨਦੀਪ ਵਿਧਾਨ। ਠੀਕ ਹੈ ਜੀ। ਇਹ ਜੀਂਦ ਹਰਿਆਣੇ ਤੋਂ ਹੈ ਜੀ। ਤੀਏ ਨੰਬਰ ਤੇ ਰੁਪਿੰਦਰ ਮਲਿਕ, ਇਹ ਦੁਰਜਨਪੁਰ ਹਰਿਆਣੇ ਤੋਂ ਹੈ ਜੀ। ਚੌਥੇ ਨੰਬਰ ਤੇ ਕੁਲਦੀਪ ਸਿੰਘ ਰਾਮਪੁਰਾ ਫੂਲ ਬਠਿੰਡਾ, ਇੱਥੇ ਆ ਕੇ ਪੰਜਾਬ ਲੱਭਿਆ। ਪੰਜਵੇਂ ਨੰਬਰ ਤੇ ਪ੍ਰਵੇਸ਼ ਹਿਸਾਰ ਹਰਿਆਣਾ। ਛੇਵੇਂ ਨੰਬਰ ਤੇ ਕਰਮਜੀਤ ਕੌਰ ਫਤਿਆਬਾਦ ਹਰਿਆਣਾ ਜੀ। 7ਵੇਂ ਨੰਬਰ ਤੇ ਸੋਨੂ ਰਾਣੀ ਫਤਿਆਬਾਦ ਹਰਿਆਣਾ। ਇਹ ਚਿੱਠੀ ਜਦੋਂ ਮੇਰੇ ਕੋਲ ਦੇਰ ਰਾਤ ਨੂੰ ਆਈ ਉਸ ਦਿਨ, ਤਾਂ ਪੰਜਾਬੀ ਭਾਸ਼ਾ 'ਚ ਲਿਖੀ ਸੀ। ਠੀਕ ਹੈ ਜੀ। ਉੱਪਰ ਕੁਝ ਲਿਖਤਾਂ ਸੀਗੀਆਂ ਕਿ ਆ ਚਿੱਠੀ ਨੰਬਰ ਆ, ਲੜੀ ਨੰਬਰ ਆ, ਫਾਈਲ ਨੰਬਰ ਆ, ਇੰਨੀ ਤਰੀਕ ਨੂੰ ਆਏ, ਹਨਾ। ਤੇ ਥੱਲੇ ਕੁਝ ਨਿਯਮ ਲਿਖੇ ਸੀ, ਵਿਚਾਲੇ ਆ ਨਾਮ ਸੀ ਵੱਡੇ ਕਰਕੇ। ਮੇਰੀ ਨਿਗਾਹ ਪਹਿਲੀ ਨਜ਼ਰੇ ਨਾਮਾਂ ਤੇ ਗਈ, ਤੇ ਨਾਮਾਂ ਤੇ ਜਾਣ ਤੋਂ ਬਾਅਦ ਜਦੋਂ ਮੈਂ ਨਾਲ ਪੜ੍ਹਿਆ ਉਹਨਾਂ ਦਾ ਸਟੇਸ਼ਨ ਹਰਿਆਣਾ, ਹਿਸਾਰ, ਜੀਂਦ, ਤਾਂ ਮੈਨੂੰ ਲੱਗਿਆ ਵੀ ਹਰਿਆਣਾ ਸਰਕਾਰ ਨੇ ਤਾਂ ਕਮਾਲ ਕਰਤੀ, ਪੰਜਾਬੀ ਚਿੱਠੀਆਂ ਲਿਖਣੀਆਂ ਸ਼ੁਰੂ ਕਰਤੀਆਂ। ਮੈਂ ਤਾਂ ਬੜਾ ਖੁਸ਼ ਹੋਇਆ ਜੀ। ਬਾਅਦ ਚੋਂ ਪਤਾ ਲੱਗਿਆ ਕਿ ਚਿੱਠੀ ਪੰਜਾਬੀ 'ਚ ਲਿਖ ਕੇ ਪੰਜਾਬੀਆਂ ਨਾਲ ਧੋਖਾ ਹੈ। ਤਾਂ ਚਿੱਠੀ ਪੰਜਾਬੀ 'ਚ ਹੈ, ਹਾਂਜੀ, ਭਰਤੀ ਹਰਿਆਣੇ ਦੀ ਹੈ। ਇਹ ਸਾਰੇ ਚੀਜ਼ ਨੇ ਇੱਕ ਸਵਾਲ ਖੜਾ ਕਰਤਾ ਜੀ। ਔਰ ਇਸ ਤੋਂ ਗਾਂ ਫਿਰ ਸਰਕਾਰ ਸਫਾਈ ਦੇਣ ਤੇ ਆਈ। ਕੱਲ ਦਾ ਇਹ ਹੁਣ ਮੀਡੀਆ 'ਚ ਖੂਬ ਵਿਵਾਦ ਭਖ ਗਿਆ ਦਿਨ 'ਚ। ਸਾਰੇ ਚੈਨਲਾਂ ਤੇ, ਅਖਬਾਰਾਂ ਤੇ, ਸੋਸ਼ਲ ਮੀਡੀਆ ਤੇ ਇਸ ਗੱਲ ਦੀ ਖੂਬ ਵਿਰੋਧੀ ਦਲ ਵਾਲੇ ਭੰਡਣ ਨੂੰ ਫਿਰ ਉਹਨਾਂ ਨੂੰ ਮੌਕਾ ਚਾਹੀਦਾ, ਉਹ ਸ਼ੁਰੂ ਹੋ ਗਏ। ਹਾਂਜੀ, ਸਰਕਾਰ ਸਫਾਈ ਤੇ ਆ ਗਈ। ਸਰਕਾਰ ਨੇ ਫਿਰ ਕੰਗ ਨੂੰ ਵੀ ਮੌਕਾ ਦਿੱਤਾ ਕਿ ਭਾਈ ਤੂੰ ਵੀ ਪ੍ਰੈਸ ਕਾਨਫਰੰਸ ਕਰ ਤੇ ਦੱਸ। ਸੋ ਜੀ ਹੁਣ ਸਰਕਾਰ ਦਮ ਭਰਦੀ ਆ ਕਿ ਸਾਡੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ। ਅਸੀਂ ਸਬ ਇੰਸਪੈਕਟਰ ਭਰਤੀ ਕੀਤੇ ਆ 560 ਜੀ। 560 ਸਬ ਇੰਸਪੈਕਟਰਾਂ ਦੇ ਵਿੱਚੋਂ 31 ਸਿਰਫ ਹਰਿਆਣੇ ਦੇ ਆ ਜੀ, 4 ਰਾਜਸਥਾਨ ਦੇ ਆ। ਠੀਕ ਹੈ। ਤੇ ਬਾਕੀ ਸਾਰੇ 560 ਦੇ ਵਿੱਚੋਂ 525 ਪੰਜਾਬ ਦੇ ਆ। ਹੁਣ ਉਹਨਾਂ ਦੀਆਂ ਸੂਚੀਆਂ, ਉਹਨਾਂ ਦੀ ਲਿਸਟਾਂ ਅਜੇ ਜਨਤਕ ਨਹੀਂ ਹੋਈਆਂ ਜਾਂ ਸਾਡੇ ਕੋਲ ਨਹੀਂ ਪਹੁੰਚੀਆਂ। ਸਾਡੇ ਕੋਲ ਆ ਮਾਨਸਾ ਦੀ, ਕਹਿੰਦੇ ਜੀ ਇਹ ਇਕੱਲੀ ਮਾਨਸਾ ਦੀ ਲਿਸਟ ਹੈ। ਮਤਲਬ ਮੈਂ ਸਵਾਲ ਕਰ ਰਿਹਾ ਕਿ ਜੇ ਮਾਨਸਾ ਦੇ ਵਿੱਚ 7 ਚੋਂ 6 ਹਰਿਆਣੇ ਦੇ ਹੋ ਸਕਦੇ ਆ, ਤਾਂ ਫਿਰ ਬਾਕੀ ਜ਼ਿਲ੍ਹਿਆਂ ਦੀ ਕੀ ਸਥਿਤੀ ਹੋ, ਬਾਕੀ ਸਟੇਸ਼ਨਾਂ ਦੀ ਕੀ ਸਥਿਤੀ ਹੋ? ਹਾਂਜੀ, ਕੀ ਸਰਕਾਰ ਝੂਠ ਬੋਲ ਰਹੀ ਹੈ? ਕੀ ਮੀਡੀਆ ਦੇ ਔਰ ਪੰਜਾਬ ਦੀਆਂ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ? ਤੇ ਜਿਹੜੇ 31 ਨੇ ਕਹਿੰਦੇ ਜੀ ਐਂ ਕਿਵੇਂ ਜੀ, ਮੈਰਿਟ ਦੇ ਵਿੱਚ ਅਗਲੇ ਆਏ ਨੇ ਜੀ, ਤੇ ਉਹਦੇ 'ਚ ਥਾਂ ਬਣਾਈ ਹੈ ਜੀ, ਖੁੱਲੀ ਭਰਤੀ ਹੈ ਇਹ, ਜਿਹਨੇ 10ਵੀਂ ਤੱਕ ਪੰਜਾਬੀ ਪੜ੍ਹੀ ਹੈ ਜੀ ਉਹ ਇਹ 'ਚ ਸ਼ਾਮਲ ਹੋ ਸਕਦਾ ਜੀ। ਤੇ ਇਸ ਲਈ ਜੀ ਉਹ ਖੇਡ ਦੇ ਵਿੱਚ ਵੀ, ਭੱਜਣ 'ਚ ਵੀ ਸਰੀਰਕ ਤੌਰ ਤੇ ਫਿੱਟ ਪਾਏਗੇ, ਇਸ ਦੀ ਨਿਯੁਕਤੀ ਹੋਈ ਜੀ। ਪਾਰਦਰਸ਼ੀ ਤਰੀਕਾ ਸਾਡਾ ਤਾਂ ਮਤਲਬ ਇਹ ਪਾਰਦਰਸ਼ੀ ਤਰੀਕਾ ਕੋਠੀਆਂ ਦੇ ਮਾਮਲੇ 'ਚ ਵੀ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ 5 ਕੋਠੀਆਂ ਜੀ, ਉਹ 'ਚੋਂ 2 ਇਹਨਾਂ ਕੋਲ, 3 ਦਿੱਲੀ ਵਾਲਿਆਂ ਕੋਲ। ਹਾਂਜੀ, ਇਹ ਵੀ ਪਾਰਦਰਸ਼ਤਾ ਹੈ। ਪੰਜਾਬ ਦੇ ਰਾਜ ਸਭਾ ਮੈਂਬਰ 7, 7 ਚੋਂ ਕਿੰਨੇ ਪੰਜਾਬ ਦੇ ਨੇ ਜੀ? ਕਿੰਨੇ ਪੁੱਛ ਕੇ ਲਾਏ? 23 ਮਹੀਨੇ 'ਚ ਤਾਂ 2 ਹੀ ਨੇ। 2 ਚੋਂ 1 ਵੀ ਮਤਲਬ ਕਾਰਪੋਰੇਟ ਘਰਾਣਿਆਂ ਦੇ, ਜੇ ਭੱਜੀ ਨੂੰ ਵੀ ਗਣੋਗੇ ਜੀ। ਠੀਕ ਹੈ, ਦੂਏ 2 ਤਾਂ ਦੁਕਾਨ ਹੈ, ਜਿਹੜਾ ਮਾਲ ਖਰੀਦੂਗਾ, ਜਿਹੜਾ ਮਾਲ ਵੇਚੂਗਾ ਉਹਦੇ ਨੇ ਉਹ। ਹਾਂਜੀ, ਬਿਲਕੁਲ। ਤੇ ਸੰਦੀਪ ਪਾਠਕ ਤੇ ਰਾਘਵ ਚੱਡਾ ਕਿੱਥੋਂ ਨੇ ਜੀ, ਮੈਨੂੰ ਦੱਸ ਦਿਓ। ਜਾਂ ਉਹ ਦੂਆ ਇੱਕ ਜਿਹੜਾ ਟੈਚੀ ਚੱਕੀ ਫਿਰਦਾ, ਬੀਜੇਪੀ ਕੰਨੀ ਫਿਰਦਾ ਸੀ, ਬੀਜੇਪੀ ਨੇ ਨਹੀਂ ਲਿਆ ਤੇ ਇੱਧਰ ਆ ਗਿਆ। ਸੋ 3 ਤਾਂ ਸਿੱਧੇ ਹੀ ਬਾਹਰ ਦੇ ਨੇ ਜੀ। ਇਹ ਤੋਂ ਗਾਂ ਆ ਜਾਓ। ਐਡਵੋਕੇਟ ਜਨਰਲ ਵਿਨੋਦ ਘਈ ਨੂੰ ਲੈ ਕੇ ਵਿਵਾਦ ਹੋਇਆ। ਉਹਦੇ ਪਹਿਲੂਆਂ ਤੇ ਵਿਵਾਦ ਹੋ ਸਕਦਾ ਹੈ, ਉਹਦੇ ਕੇਸਾਂ ਤੇ ਵਿਵਾਦ ਹੋ ਸਕਦਾ ਹੈ, ਉਹ ਕਿਹੜੀ ਧਿਰ ਨਾਲ ਰਿਹਾ, ਡੇਰੇ ਨਾਲ ਰਿਹਾ, ਉਹਨਾਂ ਨਾਲ ਰਿਹਾ, ਉਸ ਤੇ ਸਵਾਲ ਸੀ। ਚਲੋ ਉਹਦੇ ਇਸ ਕੈਟਾਗਰੀ 'ਚ ਤਾਂ ਬਾਹਰ ਸੀ ਨਾ ਕਿ ਉਹ ਪੰਜਾਬ ਦਾ ਹੈ ਜਾਂ ਨਹੀਂ ਪੰਜਾਬ ਦਾ ਸੀ। ਪਰ ਜਿਹੜੀ ਉਹਦੇ ਨਾਲ ਫੌਜ ਲਾਈ, ਉਹ ਕਿੱਥੋਂ ਆ? ਉਹ ਸਾਰੀ ਕੋਈ ਹਿਮਾਚਲ ਦੀ ਹੈ ਜੀ, ਕੋਈ ਹਰਿਆਣੇ ਦੀ ਹੈ ਜੀ, ਕੋਈ ਦਿੱਲੀ ਵਾਲੇ ਵਕੀਲ ਨੇ। ਹਾਂਜੀ, ਬਿਲਕੁਲ।
ਇੱਥੇ ਕੀ ਸਫਾਈ ਦਓਗੇ ਜਨਾਬ? ਉਹ ਤੋਂ ਗਾਂ BBMB ਦੇ ਵਿੱਚ ਅਕਾਲੀਆਂ ਦੇ ਸਮੇਂ ਵੀ, ਕਾਂਗਰਸੀਆਂ ਦੇ ਸਮੇਂ ਵੀ ਤੇ ਰਹਿੰਦੀ ਖੁੰਦੀ ਕਸਰ ਇਹਨਾਂ ਦੇ ਸਮੇਂ ਵੀ ਜੀ, ਉੱਥੇ ਬੰਦੇ ਪੰਜਾਬ ਕੋਟੇ ਵਾਲੇ ਰਿਟਾਇਰ ਹੋਈ ਜਾਂਦੇ ਨੇ, ਹਿਮਾਚਲ ਵਾਲੇ ਆਪਣੇ ਬੰਦੇ ਠੇਕੇ ਤੇ ਰੱਖੀ ਜਾਂਦੇ ਨੇ। ਸਾਡੀ ਜਿਹੜੀਆਂ ਤੈਅ ਪੋਸਟਾਂ ਨੇ ਉਹ ਵੀ ਉੱਥੇ ਜਾ ਕੇ ਰਾਜੀ ਨਹੀਂ। ਹੁਣ ਮੈਨੂੰ ਨਹੀਂ ਪਤਾ ਉੱਥੇ ਕੰਮ ਕਰਨਾ ਪੈਂਦਾ, ਮੈਨੂੰ ਨਹੀਂ ਪਤਾ ਉੱਥੇ ਰਿਸ਼ਵਤ ਨਹੀਂ ਮਿਲਦੀ ਤਾਂ ਨਹੀਂ ਜਾਂਦੇ ਕਿ ਉਹ ਸਟੇਸ਼ਨ ਫੀਲਡ ਵਾਲਾ ਨਹੀਂਗਾ ਜੀ। ਤੇ ਨਾ ਸਾਡੀ ਸਰਕਾਰ ਭੇਜਦੀ, ਅਗਲੇ ਹਿਮਾਚਲ ਵਾਲੇ ਭਰਤੀ ਕਰੀ ਜਾਂਦੇ, ਭਰਤੀ ਉਹਨਾਂ ਦੀ ਹੋ ਰਹੀ ਹੈ ਜੀ। ਇਹ ਤੋਂ ਇਲਾਵਾ ਪੰਜਾਬ ਦਾ ਸਿਹਤ ਵਿਭਾਗ, ਪੰਜਾਬ ਦਾ ਸਿੱਖਿਆ ਵਿਭਾਗ, ਪੰਜਾਬ ਦਾ ਪੁਲਿਸ ਵਿਭਾਗ, ਪੰਜਾਬ ਦਾ ਬਿਜਲੀ ਵਿਭਾਗ ਤੇ ਹੋਰ ਸਰਕਾਰੀ ਅਮਲਾ ਫਾਲਾ, ਉਹਨਾਂ ਸਾਰਿਆਂ 'ਚ ਚੈੱਕ ਕਰਕੇ ਦੇਖ ਲਿਓ। ਜੇ ਤੁਹਾਨੂੰ ਹਰਿਆਣਾ, ਹਿਮਾਚਲ, ਰਾਜਸਥਾਨ ਤੇ ਦਿੱਲੀ ਨਾ ਲੱਭੇ ਤਾਂ ਮੈਨੂੰ ਆ ਕੇ ਫੜ ਲਿਓ। ਬਿਲਕੁਲ। ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਿੰਨੇ ਪੰਜਾਬ ਦੇ ਨੇ, ਕਿੰਨੇ ਬਾਹਰਲੇ ਨੇ, ਚੈੱਕ ਕਰ ਲਿਓ। ਜਿਹੜੀਆਂ ਪਿੱਛੇ 42 ਗੱਡੀਆਂ ਚੱਲਦੀਆਂ ਨਾ, ਉਹਨਾਂ ਦੀ ਔਸਤ ਕੱਢ ਕੇ ਦੇਖ ਲਿਓ। ਪੰਜਾਬ ਦੇ ਹਰ ਮੰਤਰੀ ਦੇ ਨਾਲ ਇੱਕ ਜਿਹੜਾ ਫੀਲਾ ਲਾਇਆ, ਉਹ ਕਿੱਥੋਂ ਲਾਇਆ ਦੱਸ ਦੇਣ ਮੈਨੂੰ। ਨਾਲੇ ਪੱਕਾ ਹੈ। ਹਰ MLA ਦੇ ਉੱਤੇ ਨਜ਼ਰ ਰੱਖਣ ਲਈ ਜਿਹੜਾ ਬੰਦਾ ਲਾਇਆ, ਉਹ ਕਿੱਥੋਂ ਲਾਇਆ। ਸਕੱਤਰੇਤ ਦੇ ਕਮਰਿਆਂ ਦੇ ਵਿੱਚ ਜਿਹੜੇ ਬੰਦੇ ਬਿਠਾਏ, ਕੈਬਨਿਟ ਦੀਆਂ ਬੈਠਕਾਂ 'ਚ ਜਿਹੜੇ ਚੱਕ ਕੇ ਫਾਈਲਾਂ ਚੱਕ ਕੇ ਦੇਖ ਲੈਂਦੇ ਨੇ ਮੰਤਰੀ ਦੇ ਮੂਹਰੇ ਤੋਂ ਕਿੱਥੇ ਦੇ ਨੇ ਤੇ ਕਿਹੜੇ ਅਧਿਕਾਰਾਂ ਨਾਲ ਨੇ, ਇਹ ਦੱਸ ਦੇਵੇ ਸਰਕਾਰ। ਸੋ ਇਹ ਪੰਜਾਬ ਨਾਲ, ਪੰਜਾਬ ਦੇ ਖਜ਼ਾਨੇ ਨਾਲ, ਪੰਜਾਬ ਵਾਸੀਆਂ ਨਾਲ ਸਿੱਧਾ ਧੋਖਾ ਹੈ। ਤੇ ਪੰਜਾਬੀਆਂ ਦੀ ਗਲਤੀ ਇੰਨੀ ਹੈ ਜੀ ਕਿ ਉਹਨਾਂ ਨੇ ਬੜੇ ਨਿਰਪੱਖ ਹੋ ਕੇ, ਬੜੇ ਬਿਨਾਂ ਕਿਸੇ ਪਾਰਟੀ ਤੋਂ, ਬਿਨਾਂ ਕਿਸੇ ਧੜੇ ਤੋਂ, ਬਿਨਾਂ ਕਿਸੇ ਜਾਤ ਤੋਂ, ਬਿਨਾਂ ਕਿਸੇ ਫਿਰਕੇ ਤੋਂ ਦੇਖਿਆ ਇਹਨਾਂ ਦੇ 92 ਜਿਤਾਤੇ। ਆਹ ਗਲਤੀ ਕੀਤੀ ਹੈ ਬਸ ਪੰਜਾਬ ਨੇ ਜੀ। ਤੇ ਉਹਦਾ ਨਤੀਜਾ ਭੋਗ ਰਹੇ ਆ ਕਿ ਅੱਜ ਨੌਕਰੀਆਂ ਤੁਸੀਂ ਰਾਜਸਥਾਨ ਨੂੰ ਵੰਡ ਰਹੇ ਹੋ, ਅੱਜ ਨੌਕਰੀਆਂ ਤੁਸੀਂ ਹਰਿਆਣਾ ਨੂੰ ਵੰਡ ਰਹੇ ਹੋ। ਜੇ ਵੰਡਣੀਆਂ ਹੀ ਨੇ ਤਾਂ ਦਿੱਲੀ ਤੋਂ ਤੋੜ ਲਿਆਓ ਨਾ ਹੱਦਬੰਦੀ, ਕਿਆ ਅਸੀਂ ਹਰਿਆਣਾ ਵਿੱਚ ਰਲਾਉਣੇ ਆ, ਲਿਆਓ। ਅਸੀਂ ਫਿਰ ਪਾਣੀ ਵਾਲੇ ਮਸਲੇ ਵੀ ਨਿਬੇੜ ਲਾਂਗੇ, ਸਾਡਾ ਦਿੱਲੀ ਵਾਲਾ ਕਲੇਸ਼ਾ ਨਿਬੜੂ। ਜੀ ਜੀ। ਫਿਰ ਆ ਜਾਓ, ਹਿਮਾਚਲ ਵੀ ਲੈ ਲਓ। ਜੇ ਪਹਿਲਿਆਂ ਨੇ ਗਲਤੀ ਕੀਤੀ ਕਿ ਪਹਾੜ ਵੀ ਸਾਡੇ ਕੋਲ ਨਹੀਂ ਛੱਡੇ, ਹੈ ਨਾ, ਦਿੱਲੀ ਨਾਲ ਲੱਗਦਾ ਗੁੜਗਾਉਂ ਵੀ ਫਿਰ ਅੱਜ ਸਾਡਾ ਹੋਣਾ ਸੀ। ਬਿਲਕੁਲ ਸਹੀ। ਫਿਰ ਆ ਜਾਓ, ਫਿਰ ਉੱਥੇ ਲੜਾਈ ਲੜੋ ਨਾ ਜੇ ਲੜਨੀ ਆ। ਪਰ ਅੱਜ ਦੀ ਤਰੀਕ 'ਚ ਪੰਜਾਬ ਦੀ ਜਿਹੜੀ ਹੱਦਬੰਦੀ ਆ, ਤੁਸੀਂ ਉੱਥੇ ਪੰਜਾਬੀਆਂ ਨਾਲ ਧੋਖਾ, ਜਿਨ੍ਹਾਂ ਦੀਆਂ ਵੋਟਾਂ ਲਈਆਂ ਤੇ ਤੁਸੀਂ ਉਹਨਾਂ ਦੀਆਂ ਵੋਟਾਂ ਦੇ ਸਹਾਰੇ ਉਹਨਾਂ ਨਾਲ ਖਿਲਵਾੜ ਇਸ ਲਈ ਕਰ ਰਹੇ ਹੋ ਤਾਂ ਕਿ ਰਾਜਸਥਾਨ 'ਚ ਵੜਨ ਜੋਗੇ ਹੋ ਜਾਈਏ, ਤਾਂ ਕਿ ਹਰਿਆਣਾ 'ਚ ਆਪਣੀ ਝੋਲੇ 'ਚ ਵੋਟਾਂ ਪਾਉਣ ਜੋਗੇ ਹੋ ਜਾਈਏ। ਸਿਰਫ ਹਰਿਆਣਾ ਤੇ ਰਾਜਸਥਾਨ ਦੀਆਂ ਵੋਟਾਂ ਲੈਣ ਲਈ ਪੰਜਾਬ ਦੇ ਵਾਸੀਆਂ ਨਾਲ ਸਿੱਧਾ ਪੰਜਾਬ ਸਰਕਾਰ, ਆਮ ਆਦਮੀ, ਕੇਜਰੀਵਾਲ ਤੇ ਉਹਦੀ ਟੀਮ ਧੋਖਾ ਕਰ ਰਹੀ ਆ। ਤੇ ਆਹ ਧੋਖੇ ਦੀ ਲਿਸਟ ਸਾਹਮਣੇ ਪਈ ਆ ਕਿ 7 ਚੋਂ 6 ਹਰਿਆਣੇ ਦੇ। ਪੰਜਾਬ ਵਾਲਿਆਂ ਨੇ ਕੀ ਗੁਨਾਹ ਕੀਤਾ ਜੀ, ਮੈਨੂੰ ਦੱਸ ਦਿਓ। ਇੱਕ ਨਾ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ, ਸ਼ਾਇਦ ਤੁਹਾਡੇ ਯਾਦ ਹੋਵੇ ਸ਼ਰਮਾ ਜੀ, ਇੱਕ ਬੰਦਾ ਸਿੱਧਾ ਆ ਕੇ ਮੀਟਿੰਗਾਂ 'ਚ ਬਹਿ ਗਿਆ ਸੀ CMO ਦੇ ਵਿੱਚ 5 ਨੰਬਰ ਜਿਹੜੀ ਬਿਲਡਿੰਗ ਹੈ। ਬਿਲਕੁਲ 8ਵੀਂ ਮੰਜ਼ਲ ਤੇ 5 ਨੰਬਰ ਕਮਰਾ ਉਹਨੂੰ ਅਲਾਟ ਹੋਇਆ, ਉਹਦੇ ਨਾਲ ਅਮਲਾ ਫਾਲਾ। ਉਹੀ ਦੀ ਗੱਲ ਕਰ ਰਿਹਾ। ਉਹ ਮੰਤਰੀਆਂ ਦੇ ਕੈਬਨ 'ਚ ਸਿੱਧੇ ਵੜ ਜਾਂਦੇ ਨੇ, ਮੰਤਰੀਆਂ ਦੇ ਕਮਰਿਆਂ 'ਚ ਸਿੱਧੇ ਵੜ ਜਾਂਦੇ ਨੇ, ਮੰਤਰੀਆਂ ਦੀ ਚੱਲਦੀ ਬੈਠਕ 'ਚ ਉਹਨਾਂ ਦੇ ਮੂਹਰੇ ਫਾਈਲ ਚੱਕ ਕੇ ਦੇਖ ਲੈਂਦੇ ਨੇ। ਤੇ ਇੱਥੋਂ ਤੱਕ ਜੇ MLA ਨੂੰ ਜਾਂ ਕਿਸੇ ਮੰਤਰੀ ਨੂੰ ਕਿਸੇ ਗੱਲ ਤੇ ਜਵਾਬ ਲੈਣਾ ਹੋਵੇ ਤਾਂ ਉਹ ਮਤਲਬ ਜਿਵੇਂ ਆਪਾਂ ਗੈਰ ਰਸਮੀ ਗੱਲਬਾਤ ਕਰਦੇ ਆ ਜਾਂ ਕਹਿੰਦੇ ਆ ਆਫ ਦੀ ਰਿਕਾਰਡ, ਤਾਂ ਆਫ ਦੀ ਰਿਕਾਰਡ ਕਹਿੰਦੇ ਆ ਯਾਰ ਐਂ ਬੋਲ ਨਹੀਂ ਸਕਦੇ, ਸਾਨੂੰ ਦਿੱਲੀੋਂ ਪੁੱਛਣਾ ਪੈਂਦਾ ਜਾਂ ਬੰਦੇ ਨੂੰ ਪਹਿਲਾਂ ਦੱਸਣਾ ਪਊਗਾ, ਫਿਰ ਮਨਜ਼ੂਰੀ ਲੈ ਕੇ ਦਊਗਾ। ਆਹ ਸਥਿਤੀ ਹੈ। ਬਿਲਕੁਲ। ਤੇ ਉਹਦੀ ਮੀਟਿੰਗ ਤੋਂ ਰੌਲਾ ਪੈ ਗਿਆ ਤੇ ਜਦੋਂ ਕਿਹਾ ਵੀ ਇਹ ਕਿਸ ਹੈਸੀਅਤ ਨਾਲ ਇਹ CMO ਦੇ ਵਿੱਚ ਕੰਮ ਕਰਦਾ ਹੈ, ਕੈਬਨਿਟ ਮਿਨਿਸਟਰ ਹੈ, ਕਿਸ ਹੈਸੀਅਤ ਨਾਲ ਬੈਠਾ, ਪਰ ਉਹ ਬੰਦਾ ਅਧਿਕਾਰੀ ਹੈ। ਨਾ ਸਰਕਾਰੀ ਅਧਿਕਾਰੀ ਹੈ। ਬਿਲਕੁਲ। ਉਹ ਇੱਕ IT ਹੈ ਨਾ, ਮੈਂ ਉਹਦਾ ਨਾਮ ਵਿਸਰ ਗਿਆ, ਮੇਰੇ ਯਾਦ ਨਹੀਂ ਆ ਰਿਹਾ, ਨਵਲ ਸ਼ਾਇਦ ਇਸ ਤਰ੍ਹਾਂ ਦਾ ਕੁਛ ਨਾਂ ਸੀਗਾ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੇ ਸਿਸਟਮ ਦੇ ਨਾਲ ਜੁੜੀ ਇੱਕ ਚੰਗੀ ਪਹਿਲ ਦੀ। ਕਹਿੰਦੇ ਵੀ ਹਿਜੜਿਆਂ ਨੂੰ ਵੀ ਪੰਜਾਬ ਪੁਲਿਸ ਦੇ ਵਿੱਚ ਹੁਣ ਥਾਂ ਮਿਲੂਗੀ, ਭਰਤੀ ਹੋ ਸਕਣਗੇ। ਬਿਲਕੁਲ ਜੀ, ਇਹ ਇੱਕ ਚੰਗੀ ਉਮੀਦ ਲੱਗਦੀ ਆ ਕਿ ਪੰਜਾਬ ਸਰਕਾਰ ਇੱਕ ਨਵੇਕਲੀ ਪਹਿਲ ਕਦਮੀ ਕਰਨ ਜਾ ਰਹੀ ਆ। ਜਿਵੇਂ ਮਤਲਬ ਕੱਲ ਇੱਕ ਪਵਾੜਾ ਪਿਆ ਹੋਇਆ ਪਟਵਾਰੀਆਂ ਨਾਲ। ਹਾਂਜੀ। ਤੇ ਉਸ ਪਵਾੜੇ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਇੱਕ ਸਵਾਲ ਖੜਾ ਹੋ ਰਿਹਾ ਸੀਗਾ ਕਿ ਤੁਸੀਂ ਪਹਿਲਾਂ ਤਾਂ ਠੇਕੇ ਵਾਲੇ ਕਿਉਂ ਭਰਤੀ ਕੀਤੇ ਪਟਵਾਰੀ, ਜਿਹੜੇ ਰਿਟਾਇਰ ਹੋ ਗਏ ਉਹਨਾਂ ਨੂੰ ਦੁਬਾਰਾ ਠੇਕੇ ਤੇ ਰੱਖਿਆ ਹੀ ਕਿਉਂ? ਹੁਣ ਅਗਲੇ ਕਹਿੰਦੇ ਅਸਤਾ ਦੇਤੇ ਅਸਤੀਫੇ, ਸ਼ੁਰੂ ਹੋ ਗਏ ਅਸਤੀਫੇ, 19 ਨੇ ਅਸਤੀਫੇ ਆ ਗਏ ਜੀ, ਹੋਰਾਂ ਦੇ ਵੀ ਆ ਜਾਣਗੇ। ਤੇ ਦੂਏ ਪਾਸੇ ਤੁਸੀਂ ਜਿਹੜੇ ਨਵੇਂ ਰੱਖੇ, ਤੁਸੀਂ ਕਹਿੰਦੇ ਹੋ ਜੀ ਅਸੀਂ ਜਾ ਕੇ ਦੂਏ ਸੂਬਿਆਂ 'ਚ ਗਾਉਂਦੇ ਹੋ ਕਿਆ ਦੇਖੋ ਜੀ ਅਸੀਂ ਨਵੇਂ ਭਰਤੀ ਕਰ ਲਏ, ਨਵਿਆਂ ਨੂੰ ਮੌਕਾ ਦਿੱਤਾ, ਉਹਨਾਂ ਨੂੰ ਤਨਖਾਹਾਂ ਤੁਸੀਂ ਮਾਸਕ ਭੱਤੇ ਦੇ ਨਾਂ ਦੇ ਉੱਤੇ 5-5 ਹਜ਼ਾਰ ਦਿੰਦੇ ਹੋ। ਇਹ ਖਿਲਵਾੜ ਨਹੀਂ ਤਾਂ ਹੋਰ ਕੀ ਆ? ਬਿਲਕੁਲ। ਪੰਜਾਬ ਦੇ ਏਡਡ, ਐਫੀਲੇਟਡ ਜਾਂ ਸਿੱਧੀਆਂ ਯੂਨੀਵਰਸਿਟੀਆਂ ਨਾਲ ਜੁੜੇ ਕਾਲਜਾਂ ਦੇ ਵਿੱਚ PhD, MPhil,
ਉਹਨਾਂ ਦੇ ਪ੍ਰੋਫੈਸਰਾਂ ਜਾਂ ਮਤਲਬ ਜਿਹੜੇ ਟੀਚਰ ਨੇ ਉਹਨਾਂ ਨਾਲ ਸਿੱਧਾ ਧੋਖਾ ਕੀ ਹੁੰਦਾ ਕਿ ਰਿਟਾਇਰ ਪ੍ਰੋਫੈਸਰ ਤਾਂ ਲੈ ਰਿਹਾ 1.5 ਲੱਖ ਤਨਖਾਹ, ਹਾਂਜੀ ਪੈਨਸ਼ਨ ਹੈ 1.5 ਲੱਖ ਪੈਨਸ਼ਨ, ਤੇ ਜਿਹੜਾ ਉੱਥੇ ਸਾਰੇ ਪੀਰੀਅਡ ਲੈਂਦਾ ਉਹ ਲੈ ਰਿਹਾ ਜੀ 15,000। ਤੇ ਇਹ ਜਿਹੜਾ ਪਾੜਾ ਹੈ ਫਿਰ ਉਹਨਾਂ ਦਾ ਸ਼ੋਸ਼ਣ ਵੀ ਹੁੰਦਾ, ਉਹਨਾਂ ਦਾ ਕੰਮ ਵੀ ਵੱਧ ਲਿਆ ਜਾਂਦਾ, ਤੇ ਉਹਨਾਂ ਤਲਵਾਰ ਵੀ ਲਟਕਦੀ ਹੈ ਕਿ ਕੱਢ ਵੀ ਦੇਣਾ ਤੁਹਾਨੂੰ। ਇਸੇ ਤਰ੍ਹਾਂ ਦਾ ਵਰਤਾਰਾ ਸੀ ਪਟਵਾਰੀਆਂ ਵਾਲੇ ਮਾਮਲੇ 'ਚ। ਪਟਵਾਰੀਆਂ ਵਾਲਿਆਂ ਨੂੰ ਜਿਹੜੇ ਨਵੇਂ ਰੱਖੇ ਜੀ ਟ੍ਰੇਨੀ ਦੇ ਨਾਮ ਤੇ ਉੱਤੇ ਜੀ, ਉਹਨਾਂ ਦੇ ਜੀ ਕਹਿੰਦੇ ਜੀ ਸਿਰਫ 5,000। ਸੋ ਕੱਲ ਸਰਕਾਰ ਨੇ ਇਹ ਆਪਣੀ ਗੱਲ ਥੋੜੀ ਜਿਹੀ ਦੁਰਸਤ ਕੀਤੀ, ਅਜੇ ਵੀ ਪੂਰੀ ਤਰ੍ਹਾਂ ਦੁਰਸਤ ਨਹੀਂ ਹੈ ਕਿ ਫਿਰ ਵੀ ਕਾਫੀ ਦੁਰਸਤ ਕੀਤੀ, ਹੁਣ 18,000 ਰੁਪਇਆ ਮਿਲੂਗਾ। ਸੋ ਕੱਲ ਕੁਝ ਨਵੇਂ ਜਿਹੜੇ ਨਿਯੁਕਤ ਕੀਤੇ ਨੇ, ਸੋ ਇਹ ਪਹਿਲੀ ਗੱਲ ਤਾਂ ਇਹ ਗੱਲ ਉਹੀ ਹੈ ਕਿ ਨਵਿਆਂ ਨੂੰ ਨੌਕਰੀ ਨਹੀਂ ਮਿਲੀ, ਇਹ ਖਾਲੀ ਪੋਸਟਾਂ ਤੇ ਭਰਤੀ ਆ। ਪਟਵਾਰੀਆਂ ਜਿਹੜੀਆਂ ਖਾਲੀ ਪੋਸਟਾਂ ਨੇ ਉਹਨਾਂ ਤੇ ਭਰਤੀ ਆ, ਕੋਈ ਨਵੀਂ ਭਰਤੀ ਹੋਵੇ, ਕੋਈ ਨਵੀਂ ਨਿਯੁਕਤੀਆਂ ਨਿਕਲਣ, ਉਹ ਨਵੀਂ ਨੌਕਰੀ ਦੇਣਾ ਹੁੰਦਾ। ਇਹ ਨੌਕਰੀ ਦਿੱਤੀ ਨਹੀਂ ਗਈ, ਖਾਲੀ ਤਾਂ ਭਰੀ ਗਈ। ਪਰ ਫਿਰ ਵੀ ਸਰਕਾਰ ਨੇ ਇਹ ਪਹਿਲ ਕਦਮੀ ਕੀਤੀ ਕਿ 18,000 ਕਰਤਾ, 5,000 ਤੋਂ ਵਧਾ ਕੇ ਥੋੜਾ ਜਿਹਾ ਸਨਮਾਨਜਨਕ ਹੈਗਾ। ਪਰ ਇਹ ਅਜੇ ਵੀ ਮਤਲਬ ਡੇਲੀ ਵੇਜ ਵਾਲੀ ਦਿਹਾੜੀ ਦੇ ਹਿਸਾਬ ਨਾਲ ਵੀ ਕਿਤੇ ਘਟਾ ਜਾ ਗਿਆ ਨਾ। ਪਰ ਇਸੇ ਤਰ੍ਹਾਂ ਦੀ ਅਗਲੀ ਇੱਕ ਚੰਗੀ ਪਹਿਲ ਕਦਮੀ ਮੈਨੂੰ ਇਹ ਨਜ਼ਰ ਆਈ ਕਿ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਜੀ ਕਿ ਜਿਹੜਾ ਤੀਜਾ ਜੈਂਡਰ ਹੈ, ਮੁੰਡੇ ਕੁੜੀ ਤੋਂ ਇਲਾਵਾ, ਜਿਹਨੂੰ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਹੀਜੜਾ ਸ਼ਬਦ ਵਰਤਦੇ ਹਾਂ, ਉਸ ਤੀਜੇ ਜੈਂਡਰ ਦੇ ਲਈ ਹੁਣ ਕਿਹਾ ਗਿਆ ਕਿ ਪੰਜਾਬ ਪੁਲਿਸ 'ਚੋਂ ਭਰਤੀ ਕੀਤੇ ਜਾ ਸਕਣਗੇ। ਠੀਕ ਹੈ, ਪੰਜਾਬ ਪੁਲਿਸ 'ਚ ਉਹ ਨਿਯੁਕਤ ਕੀਤੇ ਜਾ ਸਕਦੇ ਨੇ, ਬਸ਼ਰਤੇ ਉਹ ਵਿਦਿਅਕ ਯੋਗਤਾ ਉਹਨਾਂ ਦੇ ਬਰਾਬਰ ਹੈ। ਵਿਦਿਅਕ ਯੋਗਤਾ 'ਚ ਉਹਨਾਂ ਨੂੰ ਕੋਈ ਛੂਟ ਨਹੀਂ ਗੀ। ਹਾਂ, ਟੈਸਟ, ਸਰੀਰਕ ਟੈਸਟ ਦੇ ਵਿੱਚ, ਖੇਡਾਂ ਵਾਲੇ ਮਾਮਲੇ 'ਚ, ਉਹਨਾਂ ਚੀਜ਼ਾਂ 'ਚ ਉਹਨਾਂ ਨੂੰ ਔਰਤਾਂ ਵਾਲੀ ਕੈਟਾਗਰੀ 'ਚ ਰੱਖ ਕੇ ਟੈਸਟ ਦੇ ਸਕਦੇ ਨੇ ਉਹ। ਠੀਕ ਹੈ, ਜੇ ਉਹ ਚਾਹਣ ਮਰਦ ਵਾਲੇ 'ਚ ਆਉਣਾ ਤਾਂ ਮਰਦ ਵਾਲੇ 'ਚ ਆ ਜਾਣ, ਪਰ ਨਹੀਂ ਤਾਂ ਫਿਰ ਉਹਨਾਂ ਨੂੰ ਕੁੜੀਆਂ ਵਾਲੇ, ਔਰਤਾਂ ਵਾਲੇ 'ਚ ਰੱਖ ਕੇ ਉਹਨਾਂ ਦੀ ਟੈਸਟ, ਸਰੀਰ ਮਤਲਬ ਕਿ ਸਮਰੱਥਾ, ਉਹ ਸਾਰੀ ਉਧਰ ਨਾਪ ਕੇ ਉਹਨਾਂ ਨੂੰ ਮੌਕਾ ਹੁੰਦਾ। ਪਰ ਵਿਦਿਅਕ ਯੋਗਤਾ ਉਹ ਬਰਾਬਰ ਚਾਹੀਦੀ ਹੈ ਜਿਹੜੇ ਉਹਦੇ ਲਈ ਜੋ ਚਾਹੀਦੀ ਹੋਏਗੀ। ਸੋ ਇੱਕ ਸਿਆਣੀ ਫੈਸਲਾ ਲੱਗਦਾ। ਪਰ ਇੱਥੇ ਵੀ ਫਿਕਰਮੰਦੀ ਇਹ ਖੜੀ ਹੈ ਕਿ ਪੰਜਾਬ ਦੇ ਵਿੱਚ ਅੱਜ ਕੱਲ੍ਹ ਮੋਹਾਲੀ ਚਲੇ ਜਾਓ, ਜਲੰਧਰ ਚਲ ਜਾਓ, ਪਟਿਆਲੇ ਚਲ ਜਾਓ, ਬਠਿੰਡੇ ਚਲ ਜਾਓ, ਅੰਮ੍ਰਿਤਸਰ ਚਲ ਜਾਓ, ਰੇਲਵੇ ਸਟੇਸ਼ਨ, ਬੱਸ ਸਟੈਂਡ, ਲਾਈਟਾਂ, ਚੌਂਕ, ਬਾਜ਼ਾਰ, ਤੁਹਾਡੀਆਂ ਗੱਡੀਆਂ, ਕਾਰਾਂ ਦੇ ਮੂਹਰੇ ਆ ਜਾਣਗੇ, ਹੈਨਾ, ਸ਼ੀਸ਼ਿਆਂ ਤੇ ਹੱਥ ਮਾਰ ਕੇ ਦੋ ਜੀ। ਔਰ ਉਹਨਾਂ ਚੋਂ ਬਹੁ ਗਿਣਤੀ ਉਹ ਪੰਜਾਬੀ ਨਹੀਂ ਹੈਗੇ। ਅੱਛਾ, ਉਹ ਬਾਹਰਲੇ ਸੂਬਿਆਂ ਤੋਂ ਆਏ ਨੇ। ਠੀਕ ਹੈ, ਵੈਸੇ ਤਾਂ ਇਹ ਵੀ ਟੈਸਟ ਕਰਨ ਦੀ ਲੋੜ ਹੈ। ਮੰਗਣ ਵਾਲਿਆਂ 'ਚ ਕਿੰਨੀ ਵਾਰ ਫੜ ਹੁੰਦੇ ਨੇ, ਮੁੰਡਿਆਂ ਨੇ ਕੱਪੜੇ ਪਾਏ ਹੁੰਦੇ ਨੇ, ਕਈਆਂ ਨੇ ਤਾਂ ਇਸ ਚੱਕਰ 'ਚ ਮੰਗਣ ਦੇ ਲਈ। ਕਿਤੇ ਇਹ ਨਾ ਹੋਵੇ ਕੱਲ ਨੂੰ ਮੁੰਡੇ ਇਸ ਕੁੜੀਆਂ ਵਾਲੀ ਕੈਟਾਗਰੀ 'ਚ ਜਾ ਕੇ ਭਰਤੀਆਂ ਹੋਣ ਲੱਗ ਜਾਣ। ਕਿਉਂਕਿ ਜੇ ਤੁਸੀਂ ਸਿੱਧੇ ਰੂਪ ਦੇ ਵਿੱਚ ਬਾਹਰਲੇ ਸੂਬਿਆਂ ਦੇ ਭਰਤੀ ਕਰੀ ਜਾਂਦੇ ਹੋ ਤੇ ਇਸ ਤਰੀਕੇ ਨਾਲ ਬਾਹਰ ਲਿਆਈ ਜਾਣ, ਬਾਅਦ 'ਚ ਪਤਾ ਲੱਗੇ ਕਿ ਪੰਜਾਬ ਪੁਲਿਸ ਸਾਰੀ ਉਹੀ ਜਿਹਨਾਂ ਦੀ ਹੋ ਗਈ। ਇੱਥੇ ਵੀ ਗੌਰ ਕਰਨ ਦੀ ਲੋੜ ਹੈ। ਸੋ ਪੰਜਾਬ 'ਚ ਅੱਜ ਦੀ ਤਰੀਕ 'ਚ ਜਿਹੜੇ ਬਹੁ ਗਿਣਤੀ ਪਾਏ ਜਾ ਰਹੇ ਨੇ ਉਹ ਬਾਹਰਲੇ ਸੂਬਿਆਂ ਦੇ ਨੇ, ਉਹ ਹੋਰ ਭਾਸ਼ਾ ਬੋਲਦੇ ਨੇ, ਉਹ ਹਿੰਦੀ, ਬਿਹਾਰ ਦੀ, ਯੂਪੀ ਦੀ, ਏਦਾਂ ਦੀ, ਦਿੱਲੀ ਵਾਲਾ ਸਟਾਈਲ 'ਚ ਉਹ ਭਾਸ਼ਾ ਬੋਲਦੇ ਆ। ਜਿਹੜੇ ਆਪਣੇ ਆਮ ਪਿੰਡਾਂ 'ਚ ਆਪਣੇ ਹੁੰਦੇ ਸੀਗੇ ਉਹ ਆਪਣੇ, ਜੇ ਕਿਉਂਕਿ ਇੱਥੇ ਉਹਨਾਂ ਦੇ ਉੱਤੇ ਇਹ ਵੀ ਹੈ ਕਿ ਰਾਖਵਾਂ ਕਰਨ ਵੀ ਉਹਨਾਂ ਨੂੰ ਨਾਲ ਮਿਲਣਾ। ਪ੍ਰਵੀਨ ਜੀ, ਉਹਨਾਂ ਲਈ ਇੱਕ ਵੱਖਰਾ ਕੋਟਾ ਵੀ ਹੋਣਾ। ਉਹ ਤੋਂ ਇਲਾਵਾ ਜਿਹੜਾ ਪਰਿਵਾਰ ਦਾ ਪਿਛੋਕੜ ਹੋਊਗਾ ਉਸ ਜਾਤ ਦੇ ਆਧਾਰ ਤੇ ਵੀ ਉਹਨੂੰ ਰਾਖਵਾਂ ਕਰਨ ਦਾ ਕੋਟਾ ਮਿਲਣਾ। ਸੋ ਇਸ ਲਈ ਇੱਥੇ ਨਜ਼ਰ ਰੱਖਣ ਦੀ ਲੋੜ ਹੈ ਕਿਤੇ ਇਹ ਚੰਗੀ ਪਹਿਲ ਕਦਮੀ ਦੇ ਚੱਕਰ 'ਚ ਪੰਜਾਬ ਨਾਲ ਖੋੜ ਧੋਖਾ ਨਾ ਹੋ ਜਾਵੇ। ਜੀ ਬਿਲਕੁਲ, ਪੰਜਾਬ ਨਾਲ ਸੰਬੰਧਿਤ, ਪੰਜਾਬੀ ਪਰਿਵਾਰਾਂ ਨਾਲ ਸੰਬੰਧਿਤ ਜਿਹੜੇ ਬੱਚੇ ਇਸ ਤੀਜੇ ਜੈਂਡਰ ਵਜੋਂ ਪਾਏ ਜਾਂਦੇ ਨੇ ਉਹਨਾਂ ਨੂੰ ਇੱਥੇ ਪਹਿਲ ਨੌਕਰੀ ਮਿਲਣੀ ਚਾਹੀਦੀ ਹੈ। ਸੋ ਇਹ ਨਾ ਹੋਵੇ ਕਿ ਇਸ ਕੈਟਾਗਰੀ ਦੇ ਤਹਿਤ ਤੁਸੀਂ ਫਿਰ ਦਿੱਲੀ ਵਾਲਿਆਂ ਨੂੰ, ਆਪਣੇ ਹੀਜੜਿਆਂ ਨੂੰ ਖੁਸ਼ ਕਰਨ ਲੱਗ ਜਾਓ। ਇਹ ਧਿਆਨ ਰੱਖਣ ਦੀ ਲੋੜ ਆ। ਜੀ ਜੀ ਜੀ। ਪੰਜਾਬ ਦੇ ਵਿੱਚ ਕਹਿੰਦੇ ਇੱਕੋ ਦਿਨ ਪੰਪ ਤੇ ਫਾਈਨਾਂਸ ਕੰਪਨੀ ਲੁੱਟ ਲਈ ਜੀ। ਹਾਂ, ਇਹ ਸਰਕਾਰ ਤਾਂ ਕਹਿੰਦੀ ਆ ਕਿ ਸਾਨੂੰ ਸਰਕਾਰ ਚਲਾਉਣੀ ਵੀ ਆਉਂਦੀ ਆ ਤੇ ਜਿੱਤਣੀ ਵੀ ਆਉਂਦੀ ਆ। ਸਾਨੂੰ ਤਾਂ ਕਹਿੰਦੇ ਲੜਾਈ, ਅਸੀਂ ਤਾਂ ਇਕੱਲੇ ਲੜਨਾ ਵੀ ਜਾਣਦੇ ਆ ਤੇ ਜਿੱਤਣਾ ਵੀ ਜਾਣਦੇ ਆ। ਤੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਹੀ ਜੇ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਨਿੱਤ ਦਿਨ ਨਸ਼ਾ ਫੜਿਆ ਜਾਂਦਾ ਹੈ ਨਾ, ਨਿੱਤ ਦਿਨ ਸਰਿੰਜਾਂ ਮਿਲਦੀਆਂ, ਨਿੱਤ ਦਿਨ ਚਿੱਟੇ ਨਾਲ ਮੌਤਾਂ ਨੇ, ਫਰੋਤੀ ਦੀਆਂ ਕਾਲਾਂ, ਨਿੱਤ ਦਿਨ ਡਾਂਗ ਫਿਰਦੀ ਆ, ਨਿੱਤ ਦਿਨ ਧਰਨੇ ਨੇ, ਨਿੱਤ ਦਿਨ ਮੁਜ਼ਾਹਰੇ ਨੇ, ਫਰੋਤੀ ਦੀਆਂ ਕਾਲ ਆਉਂਦੀਆਂ ਨੇ, ਅੱਧੇ ਡਰਦੇ ਦੱਸਦੇ ਨਹੀਂ, ਭਰੇ ਆਉਂਦੇ ਨੇ। ਇੱਕ ਕੱਪੜੇ ਦੇ ਵਪਾਰੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਉਹ ਕਹਿੰਦਾ ਬਾਈ ਤੰਗ ਕੀਤਾ ਪਿਆ ਮੈਨੂੰ, ਕਹਿੰਦਾ ਮੈਂ ਪਿੱਟ ਕੇ ਮਰ ਗਿਆ, ਕਹਿੰਦਾ ਜਿਹੜੇ ਐਮਐਲਏ ਨੂੰ ਵੋਟਾਂ ਪਾਈਆਂ ਹੁਣ ਤਾਂ ਉਹ ਨਹੀਂ ਸੁਣਦਾ ਸਾਡੀ ਜੀ। ਇਸ ਲਈ ਇਹ ਜੇ ਸਥਿਤੀ ਆ ਆਮ ਵਰਗ ਦੀ, ਫਿਰ ਪੰਜਾਬ 'ਚ ਦੁਕਾਨਦਾਰ ਕਿੱਥੋਂ ਰਹੂਗਾ ਜੀ, ਕਾਰੋਬਾਰ ਕਿੱਥੋਂ ਰਹੂਗਾ ਜੀ, ਫਿਰ ਕਿਉਂ ਅਗਲਾ ਇੱਥੇ ਕਾਰੋਬਾਰ ਕਰੂਗਾ ਜੀ ਕੋਈ, ਫਿਰ ਆਪਣੇ ਨਿਆਣਿਆਂ ਨੂੰ ਅਗਲੀ ਪੀੜ੍ਹੀ 'ਚ ਕਿਉਂ ਇਹਨਾਂ ਬਿਜ਼ਨਸ 'ਚ ਲਿਆਊਗਾ, ਅਗਲਾ ਬਾਹਰ ਤੋਰੂਗਾ ਨਾ। ਫਿਰ
ਸੋ ਇਹ ਕਿਹਨੇ ਸੰਭਾਲਣਾ? ਸਰਕਾਰ ਕਾਹਦੇ ਲਈ ਚੁਣਦੇ ਆ ਅਸੀਂ? ਜੇ ਇਹ ਗੈਂਗਸਟਰਾਂ ਨੂੰ, ਗੁੰਡਿਆਂ ਨੂੰ, ਨਸ਼ਾ ਸਪਲਾਇਰਾਂ ਨੂੰ, ਮਾਫੀਆ ਵਾਲਿਆਂ ਨੂੰ ਨੱਥੇ ਨਹੀਂ ਪਾ ਸਕਦੀ, ਫਿਰ ਕਰਨਾ ਕੀ ਹੈ ਜੀ? ਆ ਹੁਣ 4 ਲੁਟੇਰਿਆਂ ਨੇ 3 ਮਿੰਟ ਦੇ ਵਿੱਚ ਪਿਸਤੌਲ ਦੀ ਨੋਕ ਤੇ ਇੱਕ ਪੰਪ ਲੁੱਟ ਲਿਆ। ਠੀਕ ਹੈ। 4 ਜਣੇ ਮੋਟਰਸਾਈਕਲਾਂ ਤੇ ਆਉਂਦੇ ਨੇ, 3 ਮਿੰਟ ਦਾ ਸਮਾਂ ਲਾਉਂਦੇ ਨੇ ਤੇ 1,60,000 ਰੁਪਏ ਲੁੱਟ ਕੇ ਹੋ ਜਾਂਦੇ ਨੇ ਜੀ। ਠੀਕ ਹੈ। ਤਰਨ ਤਾਰਨ ਦੇ ਗੋਬਿੰਦਵਾਲ ਰੋਡ ਦੇ ਉੱਤੇ ਪਿੰਡ ਹੈ ਜੀ ਅਲਾਵਲਪੁਰ। ਅਲਾਵਲਪੁਰ ਪਿੰਡ ਦੇ ਵਿੱਚ ਲੰਘੀ ਰਾਤ 7:22 ਦੇ ਉੱਤੇ 7:30 ਵਜੇ ਦੇ ਕਰੀਬ 2 ਮੋਟਰਸਾਈਕਲਾਂ ਤੇ 4 ਜਣੇ ਆਉਂਦੇ ਨੇ, ਸਿੱਧੇ ਦਫ਼ਤਰ 'ਚ ਵੜਦੇ ਨੇ, ਪਿਸਤੌਲ ਤਾਣਦੇ ਨੇ, ਜਿੰਨਾ ਕੁਛ ਗੱਲੇ 'ਚ ਚੋਲੇ 'ਚ ਜੋ ਕੁਛ ਪਿਆ ਹੁੰਦਾ, ਕਹਿੰਦੇ 1,60,000 ਦੇ ਕਰੀਬ ਬਣਦਾ, ਖੋ ਕੇ ਭੱਜ ਲੈਂਦੇ ਨੇ। ਪੰਪ ਮਾਲਕ ਆਪਣਾ ਲਾਇਸੈਂਸੀ ਜਿਹੜੀ ਰਾਈਫਲ ਸੀ ਉਹ ਤੋਂ ਗੋਲੀ ਵੀ ਚਲਾਉਂਦਾ ਬਾਅਦ ਚੋਂ ਜਦੋਂ ਭੱਜਦੇ ਨੇ, ਤੇ ਉਹਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਕਿ ਇੱਕ ਦੇ ਗੋਲੀ ਵੱਜੀ ਆ, ਤੇ ਹੁਣ ਬਾਈ ਜੀ ਜੇ ਗੋਲੀ ਲੱਗੀ ਆ ਤਾਂ ਗੋਲੀ ਦੇ ਸ਼ਰਰੇ ਆਮ ਬੰਦਾ ਤਾਂ ਨਹੀਂ ਕੱਢ ਸਕਦਾ, ਤੇ ਉਹਦੇ ਲਈ ਉਹਨਾਂ ਨੂੰ ਕਿਤੇ ਨਾ ਕਿਤੇ ਜਾਣਾ ਪੈਣਾ। ਫਿਰ ਇਹ ਹੁਣ ਪੁਲਿਸ ਦੀ ਨਲਾਇਕੀ ਹੋਊਗੀ ਜੇ ਹੁਣ ਵੀ ਨਾ ਫੜੋ। ਵੈਸੇ ਵੀ ਜੇ ਗੋਲੀ ਨਾ ਵੀ ਲੱਗੀ ਹੁੰਦੀ ਤਾਂ ਵੀ ਪੁਲਿਸ ਦਾ ਫਰਜ਼ ਬਣਦਾ ਫੜਨਾ। ਬਿਲਕੁਲ, ਇਹ ਉਹਨਾਂ ਦੀ ਕਮਜ਼ੋਰੀਆਂ ਨੇ ਜੇ ਨਹੀਂ ਫੜ ਹੁੰਦੇ। ਸੋ ਇਸ ਲਈ ਇਹ ਘਟਨਾ ਬਹੁਤ ਮੰਦਭਾਗੀ। ਦੂਏ ਪਾਸੇ ਇਸੇ ਤਰ੍ਹਾਂ ਸੰਗਰੂਰ ਦੇ ਖੇਤਰ ਦੇ ਵਿੱਚ ਇੱਕ ਲੋਨ ਇਕੱਠਾ ਕਰਨ ਵਾਲੀ ਕੰਪਨੀ ਹੈ ਜੀ। ਵੈਸੇ ਤਾਂ ਉਹ ਯੂਪੀ ਦੇ ਨੇ ਬੰਦੇ ਜਿਨ੍ਹਾਂ ਨੇ ਆਹ ਕੰਪਨੀ ਮੈਂ ਕਿਹਾ ਚਲਾਈ ਹੋਈ ਹੈ ਇੱਥੇ, ਤੇ ਉਹ ਪਿੰਡਾਂ ਦੀਆਂ ਬੀਬੀਆਂ ਨੂੰ ਫਾਈਨਾਂਸ ਦਿੰਦੇ ਨੇ। ਇਹ ਵੀ ਇੱਕ ਲੁੱਟ ਦਾ ਧੰਦਾ ਬਹੁਤ ਤਗੜਾ ਆਪਣੇ ਆਪ 'ਚ। ਹਾਂਜੀ, ਇਹ ਵੀ ਆਪਣੇ ਆਪ 'ਚ ਇੱਕ ਹੈ ਨਾ, ਖਾਊ ਲੋਕਾਂ ਨੂੰ, ਗਰੀਬ ਲੋਕਾਂ ਨੂੰ, ਸਧਾਰਨ ਪਰਿਵਾਰਾਂ ਨੂੰ ਭਰਮਾ ਕੇ ਤੁਸੀਂ ਇੰਨੇ ਪੈਸੇ ਨਾਲ ਆਪਣਾ ਬਿਜ਼ਨਸ, ਮਸ਼ੀਨ ਵੀ ਅਸੀਂ ਦੇਵਾਂਗੇ, ਸਮਾਨ ਵੀ ਅਸੀਂ ਦੇਵਾਂਗੇ, ਬਾਅਦ ਚੋਂ ਖਰੀਦ ਵੀ ਅਸੀਂ ਲਵਾਂਗੇ ਜੀ। ਕਿੰਨੇ ਧੰਦੇ ਚੱਲਦੇ ਨੇ, ਬਾਅਦ ਚੋਂ ਡੁੱਬ ਜਾਂਦੇ ਨੇ, ਆਪਣੇ ਪੈਸੇ ਵਸੂਲ ਹੋ ਜਾਂਦੇ ਨੇ ਅਗਲਿਆਂ ਦੇ, ਸਮਾਨ ਵੀ ਚੱਕ ਕੇ ਲੈ ਜਾਣਾ ਬਾਅਦ ਚੋਂ ਸਾਰਾ ਕੁਛ, ਹੈ ਨਾ। ਸੋ ਇਹ ਕਹਿੰਦੇ ਜੀ, ਇਹ ਫਾਈਨਾਂਸ ਕੰਪਨੀ ਕਹਿੰਦੀ ਅਸੀਂ ਪਿੰਡਾਂ ਦੀਆਂ ਬੀਬੀਆਂ ਨੂੰ ਫਾਈਨਾਂਸ ਕਰਦੇ ਹਾਂ, ਤੇ ਇਹ ਸਾਡੇ ਨਾਲ ਜੀ ਮਤਲਬ ਕਿ ਸਾਡਾ ਬੰਦਾ ਪੈਸੇ ਇਕੱਠੇ ਕਰਕੇ ਕਲੈਕਸ਼ਨ ਦੇ ਵਾਪਸ ਪਰਤ ਰਿਹਾ ਸੀ। 2 ਮੁੰਡੇ ਮੋਟਰਸਾਈਕਲਾਂ ਤੇ ਰਾਹ 'ਚ ਘੇਰਿਆ ਤੇ 94,000 ਲੁੱਟ ਕੇ ਲੈ ਗਏ ਜੀ। ਤੇ ਦੱਸਣਾ ਦੱਸਦੇ ਕਿ ਇਸ ਫਾਈਨਾਂਸ ਕੰਪਨੀ ਨਾਲ ਹਫ਼ਤੇ 'ਚ ਦੂਜੀ ਵਾਰ ਲੁੱਟ ਹੋਈ ਹੈ ਜੀ ਸੰਗਰੂਰ ਖੇਤਰ ਦੀ ਘਟਨਾ। ਸੋ ਆਹ ਜੇ ਪੰਜਾਬ 'ਚ ਸਥਿਤੀ ਆ ਤਾਂ ਫਿਰ ਕਿੱਥੇ ਅਮਨ ਆ ਤੇ ਕਿੱਥੇ ਕਾਨੂੰਨ ਆ ਜਨਾਬ। ਇੱਕ ਨਾ ਹੁਣੇ ਜੇ ਲਫ਼ਜ਼ ਪ੍ਰਚਲਿਤ ਹੋਇਆ ਸ਼ਰਮਾ ਜੀ ਪਿਛਲੇ ਕੁਝ ਸਾਲਾਂ ਦੇ ਵਿੱਚ, ਕਿਸ਼ਤ ਭਰਨੀ ਹੈ। ਇਹ ਪਿੰਡਾਂ ਦੇ ਵਿੱਚ ਆਮ ਹੀ ਪ੍ਰਚਲਿਤ ਹੋ ਗਿਆ। ਪਹਿਲਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਸ਼ਬਦ ਨਹੀਂ ਸੀ ਹੁੰਦਾ, ਕਿਉਂਕਿ ਪਿੰਡ ਦੇ ਲੋਕ ਉਹਦੀ ਖਰੀਦਦਾਰੀ ਕਰਦੇ ਸੀ ਜਦੋਂ ਉਹਨਾਂ ਦੇ ਕੋਲੇ ਆ, ਜਾਂ ਵੱਧ ਤੋਂ ਵੱਧ ਜੇ ਕੋਈ ਦਲਿਤ ਭਰਾ ਨੇ ਖਰੀਦਦਾਰੀ ਕਰਦਾ ਸੀ ਤਾਂ ਉਹ ਜ਼ਿਮੀਂਦਾਰ ਤੋਂ ਪੈਸੇ ਫੜਾਈ ਕਰ ਲੈਂਦਾ ਸੀ, ਜੋੜ ਲੈਂਦਾ ਸੀ। ਜ਼ਿਮੀਂਦਾਰ ਕਰਦਾ ਸੀ, ਕਿਸਾਨ ਭਰਾ ਕਰਦਾ ਸੀ, ਤੇ ਉਹ ਵੱਧ ਤੋਂ ਵੱਧ ਆੜ੍ਹਤੀਏ ਤੇ ਮੁਨੱਸਰ ਹੁੰਦਾ ਸੀ, ਜਾਂ ਜਿਹੜੇ ਜ਼ਿਆਦਾ ਅਗਾਂਹ-ਵਧੂ ਹੁੰਦੇ ਸੀ ਉਹ ਬੈਂਕ ਨਾਲ, ਬਹੁਤ ਘੱਟ ਲੋਕ ਬੈਂਕ ਨਾਲ ਜੁੜੇ ਹੁੰਦੇ ਸੀ ਪਹਿਲਾਂ ਤਾਂ। ਹੁਣ ਇੱਕ ਆਮ ਪ੍ਰਚਲਿਤ ਸ਼ਬਦ ਹੋ ਗਿਆ ਕਿਸ਼ਤ ਭਰਨੀ ਹੈ। ਇਹ ਜਿਹੜਾ ਕਿਸ਼ਤ ਭਰਨੀ ਸ਼ਬਦ ਹੈ, ਇਹ ਉਸੇ ਨੈਕਸਸ ਦੇ ਵਿੱਚੋਂ ਨਿਕਲਿਆ ਜਿਸ ਨੈਕਸਸ ਦੇ ਉੱਤੇ ਤੁਸੀਂ ਇਸ਼ਾਰਾ ਕੀਤਾ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਗੱਲ ਕਰੀਏ ਬਟਾਲੇ ਦੀ। ਬਟਾਲੇ ਦੇ ਹਸਪਤਾਲ ਦੇ ਗਲਿਆਰੇ ਦੇ ਵਿੱਚੋਂ ਕਹਿੰਦੇ ਨਸ਼ੇ ਦੀ ਸਿਰੰਜ ਲੱਗੀ ਕੁੜੀ ਦੀ ਲਾਸ਼ ਮਿਲੀ ਹੈ ਜੀ। ਪ੍ਰਵੀਨ ਜੀ, ਬਟਾਲੇ ਖੇਤਰ ਦਾ ਹਸਪਤਾਲ ਹੋਵੇ, ਹਾਂਜੀ, ਤੇ ਹਸਪਤਾਲ ਦਾ ਮੁਖੀ ਕਹੇ ਕਿ ਹਾਂ ਜੀ ਇਹ ਕੁੜੀ ਇੱਥੇ ਹੀ ਨਸ਼ਾ ਕਰਦੀ, ਪਹਿਲਾਂ ਵੀ ਬਹੁਤ ਵਾਰ ਦੇਖੀ ਹੈ, ਪਹਿਲਾਂ ਵੀ ਬਹੁਤ ਵਾਰ ਘੁੰਮਦੀ ਰਹੀ ਆ, ਤੇ ਉਹਦੀ ਹੁਣ ਮੌਤ ਹੋ ਜਾਵੇ ਤੇ ਉਹਦੇ ਪੱਟ 'ਚੋਂ ਸਿਰੰਜ ਲੱਗੀ ਮਿਲੇ ਨਾਲ ਨਸ਼ੇ ਵਾਲੀ, ਤੇ ਹਸਪਤਾਲ ਦੇ ਗਲਿਆਰੇ 'ਚ ਉਹਦੀ ਲਾਸ਼ ਪਈ ਰਹੇ, ਤੇ ਜਦੋਂ ਮੀਡੀਆ ਪਹੁੰਚੇ ਉਹ ਤੋਂ ਬਾਅਦ ਕਈ ਘੰਟਿਆਂ ਬਾਅਦ ਲਾਸ਼ ਚੱਕ ਕੇ ਮੁਰਦਾ ਘੱਟ ਜਾਵੇ। ਮੈਨੂੰ ਤਾਂ ਹਸਪਤਾਲ ਇਹਨਾਂ ਦੀ ਮਾਨਸਿਕਤਾ ਤੇ ਵੀ ਮਤਲਬ ਤਰਸ ਆਉਂਦਾ ਜੀ ਕਿ ਜੇ ਤੁਸੀਂ ਅੱਜ ਕਹਿ ਰਹੇ ਹੋ ਤਾਂ ਡਾਕਟਰ ਦਾ ਕੰਮ ਕੀ ਆ? ਮਤਲਬ ਕੋਈ ਪਰਚੀ ਕਟਾਊਗਾ, ਕੋਈ ਨਾਂ ਦਰਜ ਕਰਾਊਗਾ, ਤੁਸੀਂ ਤਾਂ ਹੀ ਇਲਾਜ ਕਰਨਾ। ਹਾਂ, ਬਿਲਕੁਲ ਬਿਲਕੁਲ। ਹਸਪਤਾਲ ਦੇ ਮੂਹਰੇ ਹੀ ਮਰੀਜ਼ ਫਿਰ ਰਿਹਾ, ਅੰਦਰ ਹੀ ਵੀਲ ਚੇਅਰ ਤੇ ਉਹਦੀਆਂ ਫੋਟੋਆਂ ਨੇ, ਹਸਪਤਾਲ ਦੇ ਅੰਦਰ ਵੀ ਜੇਕਰ ਉਹ ਚਿੱਟਾ ਮਿਲੀ ਜਾਂਦਾ ਉਹਨੂੰ, ਤੇ ਫਿਰ ਡਾਕਟਰੀ ਤੰਤਰ ਕੀ ਕਰਦਾ ਸੀ? ਸਹੀ ਗੱਲ। ਇਹ ਆਪਣੇ ਆਪ ਸਵਾਲ ਆ ਕਿ ਤੁਸੀਂ ਘੱਟੋ ਘੱਟ ਉਹਨੂੰ ਬਚਾਉਣ ਦੀ ਕਦੇ ਕੋਸ਼ਿਸ਼ ਕੀਤੀ? ਤੁਸੀਂ ਉਹਦਾ ਨਸ਼ਾ ਛਡਾਉਣ ਲਈ ਹਿੱਲਾ ਕੀਤਾ? ਇਹਦਾ ਮਤਲਬ ਤੁਸੀਂ ਫੁੱਲੀ ਪ੍ਰੋਫੈਸ਼ਨਲ ਬਣ ਗਏ ਹੋ, ਚਾਹੇ ਸਰਕਾਰੀ ਹੋ ਚਾਹੇ ਪ੍ਰਾਈਵੇਟ ਹੋ। ਬਿਲਕੁਲ ਜੀ। ਤੁਹਾਡੇ 'ਚ ਮਨੁੱਖਤਾ ਕੀਮਤਾਂ ਖਤਮ ਹੋ ਗਈਆਂ, ਤੁਸੀਂ ਡਾਕਟਰ ਨਹੀਂ ਮਸ਼ੀਨ ਬਣ ਗਏ ਹੋ। ਮਸ਼ੀਨ ਬਣ ਗਈ। ਜਦੋਂ ਕਿ ਅਜੇ ਵੀ ਕਿੰਨੇ ਚੰਗੇ ਡਾਕਟਰ ਹੈਗੇ ਜਿਹੜੇ ਆਪ ਮਾਰੇ ਨਿਸ਼ਕਾਮ ਸੇਵਾ ਕਰਦੇ ਨੇ। ਕਿੰਨੇ ਹੀ ਲੋਕ ਹੈਗੇ ਜਿਹੜੇ ਨੌਕਰੀ ਤੋਂ ਬਾਅਦ ਸੇਵਾ ਵਜੋਂ ਵੀ ਕੰਮ ਕਰਦੇ ਨੇ। ਪੀਜੀਆਈ 'ਚ ਮੈਂ ਡਾਕਟਰਾਂ ਨੂੰ ਦੇਖਦਾ 16 ਘੰਟੇ 18 ਘੰਟੇ ਦੀ ਡਿਊਟੀ, ਔਰ ਆਖਰੀ ਦਮ ਤੱਕ ਬੰਦੇ ਨੂੰ ਬਚਾਉਣ ਤੱਕ ਦੀ ਕੋਸ਼ਿਸ਼ ਕਰਦੇ ਨੇ। ਤੇ ਇੱਕ ਡਾਕਟਰ ਮਰਨ ਤੋਂ ਬਾਅਦ ਕਹਿ ਰਿਹਾ ਕਿ ਹਾਂ ਜੀ ਇਹਨੂੰ ਅਸੀਂ ਅੱਗੇ ਵੀ ਦੇਖਿਆ, ਇਸੇ ਹਸਪਤਾਲ ਦੇ ਆਲੇ ਦੁਆਲੇ ਬਾਹਰ ਅੰਦਰ ਘੁੰਮਦੀ ਰਹਿੰਦੀ ਸੀ, ਕਈ ਵਾਰ ਨਸ਼ੇ ਦੇ ਹਾਲਤ 'ਚ ਅਸੀਂ ਗਿਰਦੀ ਫਿਰਦੀ ਦੇਖੀ ਹੈ ਜੀ।
ਮਤਲਬ ਇਹ ਡਾਕਟਰ ਦੱਸ ਰਿਹਾ। ਹੂੰ ਚੰਗਾ ਹੁੰਦਾ ਉਹ ਦੱਸਦਾ ਕਿ ਅਸੀਂ ਇਹਨੂੰ ਬਚਾਉਣ ਲਈ ਆਹ ਕੀਤਾ, ਅਸੀਂ ਇਹਦੇ ਲਈ ਆਹ ਹਿਲਾ ਕੀਤਾ। ਤੁਸੀਂ ਡਾਕਟਰਾਂ, ਤੁਹਾਡੇ ਕੋਲ ਕਿੰਨੀਆਂ ਸੰਸਥਾਵਾਂ, ਕਿੰਨਾ ਕੁਛ ਹੋਊਗਾ, ਤੁਸੀਂ ਉਹਨੂੰ ਕਿਤੇ ਬਚਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਤੇ ਉਹਦੀ ਵੀਡੀਓ ਵਾਇਰਲ ਹੁੰਦੀਆਂ ਨੇ, ਹਸਪਤਾਲ ਦੇ ਅੰਦਰ ਵੀਲ ਚੇਅਰ ਤੇ ਬੈਠਿਆਂ ਦੀਆਂ, ਬੈਂਚਾਂ ਤੇ ਬੈਠਿਆਂ ਦੀਆਂ, ਬਾਹਰ ਬੈਠਿਆਂ ਦੀਆਂ, ਹੁਣ ਵੀਡੀਓ ਆ ਰਹੀਆਂ। ਤੇ ਹਸਪਤਾਲ ਦੇ ਗਲਿਆਰੇ ਦੇ, ਹਸਪਤਾਲ ਦੇ ਬਾਹਰ ਹੀ ਉਹਦੀ ਮੌਤ ਹੋ ਜਾਂਦੀ ਆ, ਸਰਿੰਜ ਲੱਗੀ ਦੀ ਫੋਟੋ ਜਾਰੀ ਹੁੰਦੀ ਆ, ਸੋਸ਼ਲ ਮੀਡੀਆ ਤੇ ਚੱਲ ਜਾਂਦੀ ਆ। ਮੀਡੀਆ ਉੱਥੇ ਜਦੋਂ ਪਹੁੰਚਦਾ ਫਿਰ ਕਹਿੰਦੇ ਕਈ ਘੰਟੇ ਹੋ ਗਏ ਸੀ ਜੀ, ਫਿਰ ਚੱਕ ਕੇ ਉਹਨੂੰ ਮੁਰਦਾ ਘਾਟ ਤੇ ਰੱਖਦੇ ਆ। ਇਹ ਹੈ, ਇੱਕ ਤਾਂ ਇੱਕ ਕੁੜੀ ਉੱਪਰ ਨਸ਼ਾ, ਨਸ਼ੇ ਦੀ ਓਵਰਡੋਜ਼, ਸਰਿੰਜ ਸਾਹਮਣੇ, ਹਸਪਤਾਲ ਤੇ ਮੌਤ, ਇਹ ਸਾਰੀਆਂ ਕੜੀਆਂ ਕਿਸ ਵੱਲ ਇਸ਼ਾਰਾ ਕਰਦਾ। ਮੈਂ ਐਮੀ ਵਿਰਕ ਵੱਡਾ ਕਲਾਕਾਰ ਆ ਪੰਜਾਬ ਦਾ, ਬੱਚੇ ਉਹਨੂੰ ਕਾਫੀ ਫੋਲੋ ਕਰਦੇ ਨੇ। ਉਹ ਇੱਕ ਮੀਡੀਆ ਅਦਾਰੇ ਨੂੰ ਇੱਕ ਇੰਟਰਵਿਊ ਦੇ ਰਿਹਾ ਸੀ ਜੀ ਜੀ, ਤੇ ਉਸ ਇੰਟਰਵਿਊ 'ਚ ਉਹਨੇ ਇੱਕ ਕਹਾਣੀ ਹੋਈ ਜੀ। ਕਹਿੰਦਾ ਇਹ ਗੱਲ ਕੋਈ 2009 ਦੀ ਆ। ਉਹਨਾਂ ਦਿਨਾਂ 'ਚ ਅਸੀਂ ਸੰਘਰਸ਼ੀ ਜੀਵਨ 'ਚੋਂ ਲੰਘ ਰਹੇ ਸੀ, ਅਸੀਂ ਕੁਝ ਹਾਸਲ ਕਰਨਾ, ਕੁਝ ਜੀਵਨ 'ਚ ਪ੍ਰਾਪਤ ਕਰਨਾ, ਉਸ ਰਾਹਾਂ 'ਚੋਂ ਲੰਘ ਰਹੇ ਸੀ। ਮੈਂ ਤੇ ਮੇਰਾ ਮਿੱਤਰ ਚੰਡੀਗੜ੍ਹ ਸੀ ਤੇ ਕਹਿੰਦਾ ਅਸੀਂ ਅੱਡੋ ਅੱਡ ਰਹਿੰਦੇ ਸੀ। ਮੇਰਾ ਮਿੱਤਰ ਉਸ ਸਮੇਂ ਕਹਿੰਦਾ ਤੇ ਚੰਗਾ ਖੇਡਦਾ ਸੀ। ਕਹਿੰਦਾ ਉਹਨਾਂ ਦਿਨਾਂ 'ਚ IPL ਅਜੇ ਸ਼ੁਰੂ ਹੋ ਰਿਹਾ ਸੀ ਤੇ ਸਾਨੂੰ ਉਮੀਦ ਸੀ ਕਹਿੰਦਾ ਕਿ ਉਹ ਇੱਕ ਚੰਗਾ ਖਿਡਾਰੀ ਬਣੂਗਾ। ਪਰ ਕਹਿੰਦਾ ਉਦੋਂ ਹੀ ਪਤਾ ਲੱਗਦਾ ਜਿੱਦਣ ਉਹ ਸੁਨੇਹਾ ਲਾਉਂਦਾ ਕਿ ਮੈਂ ਤਾਂ ਬਾਈ ਪਿੰਡ ਚੱਲਿਆ ਵਾਪਸ। ਕਹਿੰਦਾ ਮੈਂ ਕਿਹਾ ਮੈਨੂੰ ਸਮਝ ਨਹੀਂ ਆਈ ਕਿ ਕਿਉਂ ਚੱਲਿਆ। ਤੇ ਬਾਅਦ ਚੋਂ ਜਦੋਂ ਕੁਝ ਦੇਰ ਬਾਅਦ ਮੈਂ ਪਿੰਡ ਪਰਤਿਆ ਤੇ ਆਪਣੇ ਆੜੀ ਬਾਰੇ ਪਤਾ ਕੀਤਾ, ਤਦ ਪਤਾ ਲੱਗਿਆ ਕਿ ਜਿਹੜੇ ਰਾਹ ਤੇ ਉਹਦਾ ਬਾਪੂ ਸੀ ਉਸੇ ਰਾਹ ਤੇ ਉਹ ਪੈ ਗਿਆ। ਕਹਿੰਦਾ ਆਪਣੇ ਬਾਪੂ ਤੋਂ ਵੀ ਨਹੀਂ ਸਿੱਖ ਸਕਿਆ, ਉਹਦਾ ਬਾਪੂ ਵੀ ਨਸ਼ੇ ਕਰਦਾ ਸੀ, ਬਾਅਦ ਚੋਂ ਨਸ਼ੇ 'ਚ ਡੁੱਬ ਗਿਆ ਤੇ ਕ੍ਰਿਕਟ ਵੀ ਗਈ, ਚੰਡੀਗੜ੍ਹ ਵੀ ਗਿਆ ਤੇ ਜੇ ਫਿਲਮ ਕੈਰੀਅਰ 'ਚ ਅੱਗੇ ਵਧਣਾ ਸੀ ਉਹ ਵੀ ਗਿਆ। ਕਹਿੰਦਾ ਹੁਣ ਮੈਂ ਅੱਜ ਵੀ ਕਹਿਣਾ ਕਿ ਮੇਰਾ ਮਿੱਤਰ ਆ, ਪਰ ਅਸੀਂ ਉਹਨੂੰ ਉਹ 'ਚੋਂ ਕੱਢ ਨਹੀਂ ਸਕੇ। ਕਹਿੰਦੀ ਉਹਦੀ ਮਾਂ ਨੇ ਮੈਨੂੰ ਕਹਿਣਾ ਕਿ ਚੰਡੀਗੜ੍ਹ ਲੈ ਜਾ ਜੀ। ਕਹਿੰਦਾ ਮੈਂ ਉਹਨੂੰ ਕਿਵੇਂ ਦੱਸਾਂ ਕਿ ਚੰਡੀਗੜ੍ਹ ਗਿਆ ਤਾਂ ਫਿਰ ਉੱਥੋਂ ਤਾਂ ਜਮਾ ਹੀ ਨਹੀਂ ਮੁੜਨ ਜੋਗਾ, ਇੱਥੇ ਤਾਂ ਫਿਰ ਸ਼ਾਇਦ ਬਚ ਜਿਵੇਂ ਕੁਛ ਜੀ। ਤੇ ਕਹਿੰਦਾ ਅੱਜ ਉਹ ਮਤਲਬ ਇੱਕ ਨਸ਼ੇੜੀ ਬਣ ਕੇ ਰਹਿ ਗਿਆ, ਜਿਹਨੇ ਇੱਕ ਵੱਡਾ ਕ੍ਰਿਕਟ ਖਿਡਾਰੀ ਜਾਂ ਵੱਡਾ ਉਹ ਬਣਨਾ ਸੀ। ਇਹੋ ਜਿਹੇ ਕਿੰਨੇ ਨੇ ਪੰਜਾਬ 'ਚ, ਕਿੰਨੇ ਨੇ, ਬਿਲਕੁਲ ਸਹੀ। ਤੇ ਉਹਨਾਂ ਨੂੰ ਕਿੰਨਿਆਂ ਨੂੰ ਅਸੀਂ ਮੋੜਨ ਦੀ ਕੋਸ਼ਿਸ਼ ਕੀਤੀ, ਕਿੰਨਿਆਂ ਨੂੰ ਅਸੀਂ ਬਚਾ ਸਕੇ, ਕਿੰਨਿਆਂ ਨੂੰ ਮੋੜ ਕੇ ਲਿਆ ਸਕੇ। ਸੋ ਅੱਜ ਇਹਦੇ ਤੇ ਕੰਮ ਕਰਨ ਦੀ ਲੋੜ ਹੈ। ਜਿਹੜੀਆਂ ਸੰਸਥਾਵਾਂ, ਜਿਹੜੇ ਲੋਕ ਸਾਰਾ ਦਿਨ ਇੱਕ ਦੂਏ ਨੂੰ ਭੰਡਣ ਤੇ ਕੰਮ ਕਰਦੇ ਨੇ, ਜੇਕਰ ਉਹ ਸੰਸਥਾਵਾਂ ਧਰਾਤਲ ਤੇ ਇਹੋ ਜਿਹਾ ਕੰਮ ਕਰਨ ਲੱਗ ਜਾਣ ਤਾਂ ਪੰਜਾਬ ਬਚ ਸਕਦਾ। ਬਈ ਜਿਨ੍ਹਾਂ ਨੇ ਜਿਹੜੇ ਫਰਜ਼ ਨਿਭਾਉਣੇ ਨੇ ਉਹਨਾਂ ਨੂੰ ਨਿਭਾਉਣੇ ਪੈਣਗੇ। ਜੀ ਬਿਲਕੁਲ। ਤੇ ਸ਼ਰਮਾ ਜੀ, ਜਾਂਦਿਆਂ ਦੀ ਗੱਲ ਕਰੀਏ ਜ਼ਿਮਨੀ ਚੋਣ ਨਤੀਜਿਆਂ ਦੀ, ਇੰਡੀਆ ਗੱਠਜੋੜ ਨੂੰ 4 ਤੇ ਕਹਿੰਦੇ ਭਾਜਪਾ ਗੱਠਜੋੜ ਨੂੰ 3 ਸੀਟਾਂ ਦੀ ਜਿੱਤ ਮਿਲੀ ਹੈ ਜੀ। ਬਿਲਕੁਲ ਜੀ, ਇਹ ਜ਼ਿਮਨੀ ਚੋਣਾਂ ਸੀਗੀਆਂ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ। 7 ਵਿਧਾਨ ਸਭਾ ਸੀਟਾਂ ਨੇ ਤੇ 7 ਦੇ ਵਿੱਚੋਂ ਭਾਜਪਾ ਦੇ ਹਿੱਸੇ 3 ਆਈਆਂ ਜੀ। ਇੱਕ ਤਾਂ ਯੂਪੀ ਦੇ ਵਿੱਚ ਜ਼ਿਮਨੀ ਚੋਣ ਹੋਵੇ, ਸੱਤਾਧਾਰੀ ਧਿਰ ਜੋਗੀ ਸਰਕਾਰ ਹੋਵੇ। ਬੇਸ਼ੱਕ ਉਹ ਸੀਟ ਪਹਿਲਾਂ ਸਮਾਜਵਾਦੀ ਪਾਰਟੀ ਕੋਲ ਸੀ ਜੀ, ਪਰ ਜ਼ਿਮਨੀ ਚੋਣ ਅਕਸਰ ਸਰਕਾਰ ਜਿੱਤਦੀ ਆ। ਠੀਕ ਹੈ, ਆਮ ਤੌਰ ਤੇ ਮੰਨਿਆ ਜਾਂਦਾ, ਪਰ ਇੱਥੇ ਏਦਾਂ ਨਹੀਂ ਹੋਇਆ। ਇਹ ਸੀਟ ਦੁਬਾਰਾ ਸਮਾਜਵਾਦੀ ਪਾਰਟੀ ਨੇ ਜਿੱਤ ਲਈ। ਸੋ ਇੱਥੋਂ ਦਾ ਚਲੋ ਇਹ ਸੀਟ ਗਈ। ਦੂਸਰੀ ਇਸੇ ਤਰ੍ਹਾਂ ਜੀ, ਦੂਜੀ ਸੀਟ ਆ ਮੇਰੇ ਕੋਲ ਪਈ ਆ, ਝਾਰਖੰਡ ਦੀ ਸੀਟ ਸੀ ਜੀ। ਠੀਕ ਹੈ ਨਾ, ਝਾਰਖੰਡ ਦੀ ਸੀਟ ਦੂਸਰੇ ਨੰਬਰ ਦੇ ਉੱਤੇ ਜੀ, ਮਤਲਬ ਕਿ ਇਹਦਾ ਵੀ ਜਿਹੜਾ ਉੱਥੇ ਦਾ ਸਥਾਨਕ ਦਲ ਸੀ ਉਸੇ ਨੇ ਜਿੱਤੀ, ਜਿਹੜਾ ਇੰਡੀਆ ਦਲ ਦਾ ਹਿੱਸਾ ਹੈ। ਜੀ ਜੀ। ਤੇ ਇਸੇ ਤਰ੍ਹਾਂ ਜੀ ਕੇਰਲਾ, ਜੀ ਕੇਰਲਾ ਦੇ ਵਿੱਚ ਸੀਟ ਬਰਕਰਾਰ ਰੱਖਣ 'ਚ ਕਾਂਗਰਸ ਕਾਮਯਾਬ ਹੋ ਗਈ। ਤੇ ਜੀ ਇੱਥੇ ਇਸੇ ਤਰ੍ਹਾਂ ਬੰਗਾਲ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ ਇੱਕ ਸੀਟ ਸੀ ਜਿਹੜੀ ਭਾਜਪਾ ਨੇ ਜਿੱਤੀ ਹੋਈ ਸੀ। ਠੀਕ ਹੈ, ਉਹ ਮਮਤਾ ਨੇ ਖੋਲੀ ਜੀ ਉਹਨਾਂ ਦੀ। ਅੱਛਾ, ਹਾਂਜੀ। ਤੇ ਇਸੇ ਤਰ੍ਹਾਂ ਮਤਲਬ ਭਾਜਪਾ ਇੱਕ ਸੀਟ ਹੈ ਤ੍ਰਿਪੁਰਾ ਦੇ ਵਿੱਚ, ਉਹ ਉਹਨਾਂ ਨੇ ਮਤਲਬ ਕਿ ਖੱਬੇ ਪੱਖੀਆਂ ਤੋਂ ਖੋਈ ਹੈ ਜੀ। ਚਲੋ ਇੱਕ ਸੀਟ ਇੱਥੇ ਖੱਬੇ ਪੱਖੀਆਂ ਤੋਂ ਇਹਨਾਂ ਕੋਲ ਆ ਗਈ। ਇਸੇ ਤਰ੍ਹਾਂ ਤ੍ਰਿਪੁਰਾ 'ਚ ਜੀ ਭਾਜਪਾ ਆਪਣੀ ਸੀਟ ਬਚਾ ਗਈ। ਇਸੇ ਤਰ੍ਹਾਂ ਉੱਤਰਾਖੰਡ 'ਚ ਜੀ ਸੀਟ ਬਚਾ ਗਈ ਭਾਜਪਾ ਆਪਣੀ, ਜਿੱਤੀ ਨਹੀਂ, ਬਚਾਈਆਂ ਨੇ ਸੀਟਾਂ। ਸੋ 4 ਮਤਲਬ ਕਿ 4 ਸੀਟਾਂ ਇੰਡੀਆ ਦਲ ਦੇ ਵਿੱਚ ਸ਼ਾਮਲ, ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਦਲਾਂ ਨੇ ਜਿੱਤ ਲਈਆਂ। ਠੀਕ ਹੈ ਜੀ। 3 ਸੀਟਾਂ ਭਾਜਪਾ ਦੇ ਗੱਠਜੋੜ ਨੇ ਜਿੱਤੀਆਂ। ਸੋ ਕੀ ਇੰਡੀਆ ਗੱਠਜੋੜ ਆਪਣਾ ਰੰਗ ਦਿਖਾਉਣ ਲੱਗ ਗਿਆ? ਕਿ ਜਿਹੜੇ ਡਰ ਤੋਂ ਇਹ ਨਾਮ ਬਦਲਣ ਨੂੰ ਫਿਰਦੇ ਨੇ, ਉਹਨਾਂ ਤੇ ਸਵਾਲ ਖੜੇ ਕਰਦੇ ਨੇ, ਕਿ ਉਹਦਾ ਅਸਰ ਦਿਖਣ ਲੱਗ ਗਿਆ? ਜਦੋਂ ਕਿ ਦੱਸਣ ਵਾਲੇ 2 ਪਹਿਲੂਆਂ ਤੇ ਗੱਲ ਕਰ ਰਹੇ ਨੇ, ਜਿਹੜੇ ਰਾਜਨੀਤਿਕ ਮਾਹਰ ਨੇ ਨਾ ਐਂਗਲਾਂ ਦੇ, ਉਹ ਕਹਿੰਦੇ ਪਹਿਲੀ ਗੱਲ ਤਾਂ ਇਹ, ਹਾਂਜੀ,
ਕਿ ਯੂਪੀ ਦੀ ਜਿਹੜੀ ਸੀਟ ਉਸ ਸਮੇਂ ਸਮਾਜਵਾਦੀ ਪਾਰਟੀ ਨੇ ਜਿੱਤੀ ਸੀ, ਉਸ ਸਮੇਂ ਮੈਦਾਨ ਦੇ ਵਿੱਚ ਮਾਇਆਵਤੀ ਵੀ ਸੀ, ਬਸਪਾ ਵੀ ਸੀ। ਇਸ ਵਾਰ ਜਿਮਨੀ ਚੋਣ ਚ ਮਾਇਆਵਤੀ ਨਹੀਂ ਉਤਰੀ ਤੇ ਥੱਲੇ ਮੰਨਿਆ ਇਹ ਜਾ ਰਿਹਾ ਸੀ ਕਿ ਮਾਇਆਵਤੀ ਦਾ ਪਿੱਛੇ ਹਟਣ ਦਾ ਕਾਰਨ ਇਹ ਹੈ ਕਿ ਮਾਇਆਵਤੀ ਆਪਣੀ ਵੋਟ ਬੀਜੇਪੀ ਕੰਨੀ ਪਾਊਗੀ, ਜਾਂ ਆਪਣੇ ਆਪ ਵੋਟ ਉਧਰ ਜਾਊਗੀ। ਪਰ ਕੀ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਦੀ ਵੋਟ ਬਸਪਾ ਨੂੰ ਜਾਣ ਦੀ ਬਜਾਏ, ਬਸਪਾ ਵਾਲੀ ਵੋਟ ਭਾਜਪਾ ਨੂੰ ਜਾਣ ਦੀ ਬਜਾਏ ਫਿਰ ਸਮਾਜਵਾਦੀ ਨੂੰ ਪੈਗੀ? ਕਿਉਂਕਿ ਜਿਮਨੀ ਚੋਣ ਸੱਤਾਧਾਰੀ ਤੇ ਭਾਜਪਾ ਦੇ ਹੁੰਦਿਆਂ ਸੀਟ ਜਿੱਤਣੀ ਅਹਿਮ ਮੰਨੀ ਗਈ ਜੀ। ਇੱਕ ਤਾਂ ਇਹ ਪਹਿਲੂ। ਦੂਸਰਾ ਪਹਿਲੂ, ਇਸ ਮੌਕੇ ਇੰਡੀਆ ਗੱਠਜੋੜ ਦੇ ਵਿੱਚ ਜਿੰਨੇ ਸ਼ਾਮਲ ਨੇ ਉਹਨਾਂ ਨੇ ਇਹ ਚੋਣਾਂ ਮਿਲ ਕੇ ਨਹੀਂ ਲੜੀਆਂ। ਜਿੱਥੇ ਜਿਵੇਂ ਜਿਹੜਾ ਸੀ ਉਵੇਂ ਹੀ ਲੜਿਆ। ਠੀਕ ਹੈ। ਉਹਦੇ ਬਾਵਜੂਦ ਵੀ ਜੇ ਉਹ ਚਾਲ ਕੱਢ ਗਏ ਤਾਂ ਇਹਦਾ ਮਤਲਬ ਭਾਜਪਾ ਨੂੰ ਸ਼ੀਸ਼ਾ ਦਿਖਣਾ ਸ਼ੁਰੂ ਹੋ ਗਿਆ। ਜੀ। ਜਿਹੜੀ ਵੋਟ ਬੈਂਕ ਸ਼ਰਮਾ ਜੀ 2-3 ਅਹਿਮ ਧੜਿਆਂ ਦੇ ਵਿੱਚ ਵੰਡੀ ਜਾਂਦੀ ਹੋਵੇ, ਜਦੋਂ ਉਹ ਇੱਕ ਮੁੱਠ ਹੋਊਗੀ, ਇੱਕਜੁੱਟ ਹੋਊਗੀ, ਉਹਦੇ ਨਤੀਜੇ ਤਾਂ ਸੁਭਾਵਿਕ ਜੀ ਗੱਲ ਆ, ਪਲਟਣਗੇ। ਪਰ ਕੀ ਇਹ ਜਲਵਾ ਜੁੰਬਸ਼ 2024 ਚ ਬਰਕਰਾਰ ਰਹੇਗਾ? ਇਹ ਇੱਕ ਦੇਖਣ ਵਾਲੀ ਗੱਲ ਹੋਏਗੀ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।